ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 14 सितंबर 2018 ती भादो नानक शाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਅਤੇ YouTube ਤੇ ਵੀ ਇਸ ਨੂੰ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਫਰਾਈਡੇ ਹੈ, ਅੱਜ ਅਸੀਂ ਚਾਹਾਂਗੇ ਕਿ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ ਤੁਸੀਂ ਆਪਣੇ ਵਿਚਾਰ ਦੇ ਦਿਓ। ਜੀ ਡਾਕਟਰ ਸਾਹਿਬ। ਦੇਖੋ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਇੱਕ ਬਰੀਫ ਅਨਾਉਂਸਮੈਂਟ ਕਰਨਾ ਚਾਹੁੰਦਾ। ਇੰਡੀਆਨਾ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਗ੍ਰੀਨਵੁੱਡ, ਜਿਸ ਦੇ ਝਗੜੇ ਨੂੰ ਲੈ ਕੇ ਕੁਝ ਅਰਸਾ ਪਹਿਲਾਂ ਭਾਰਤੀ ਐਮਬੈਸੀ, ਉਹਨਾਂ ਦੇ ਸਟੂਜੀਜ਼ ਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਨੈਗੇਟਿਵ ਪ੍ਰੋਪੇਗੈਂਡਾ ਕੀਤਾ ਜੀ। ਅਲਟੀਮੇਟਲੀ ਈਵਨ ਜਿਹੜਾ ਪੁਲਿਸ ਐਕਸ਼ਨ ਸੀ ਉਹਨੂੰ ਵੀ ਬਾਇਸ ਢੰਗ ਦੇ ਨਾਲ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਅਸੀਂ ਉਹਨਾਂ ਦੇ ਪ੍ਰਬੰਧਕੀ ਢਾਂਚੇ ਔਰ ਜਿਹੜੀ ਉੱਥੇ ਉਹ ਪੰਥਕ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ, ਬੱਚਿਆਂ ਨੂੰ ਖਾਸ ਤੌਰ 'ਤੇ ਗੁਰਮਤ ਦੇ ਨਾਲ, ਸ਼ਸਤਰ ਵਿੱਦਿਆ ਦੇ ਨਾਲ, ਮੀਰੀ ਪੀਰੀ ਦੇ ਕਨਸੈਪਟ ਦੀ ਫੁਲਫਿਲਮੈਂਟ ਦੇ ਲਈ ਜਿਹੜਾ ਬੇਸਿਕ ਕੰਮ ਹੈ ਉੱਥੇ ਹੁੰਦਾ, ਅਸੀਂ ਉਸ ਬਾਰੇ ਜਾਣੂ ਸੀ। ਇਸ ਲਈ ਅਸੀਂ ਪਹਿਲਾਂ ਵੀ ਇਸ ਬਾਰੇ ਬੜੀ ਕਲੀਅਰ ਸਪਸ਼ਟ ਸਥਿਤੀ ਲਈ ਸੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਕੁਝ ਮੀਡੀਆ ਨੇ ਜਿਨ੍ਹਾਂ ਦਾ ਆਪਣਾ ਤੋਰੀ ਫੁਲਕਾ ਜਿਹੜਾ ਉਹ ਸਿੱਖਾਂ ਦੇ ਵਿੱਚ ਟਕਰਾ ਜਾਂ ਇੱਕ ਦੂਜੇ ਨੂੰ ਨੈਗੇਟ ਕਰਨ ਦੇ ਉੱਤੇ ਹੀ ਤੁਰਦਾ ਹੈ, ਉਹਨਾਂ ਨੇ ਬਿਲਕੁਲ ਹੋਰ ਤਰ੍ਹਾਂ ਉਸ ਸਿਚੁਏਸ਼ਨ ਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ। ਬਟ ਅਲਟੀਮੇਟਲੀ ਹੁਣ ਜਿਹੜਾ ਬੇਸ਼ੱਕ ਉਹ ਸਿਵਲ ਕੋਰਟ ਦਾ ਫੈਸਲਾ ਹੈ, ਜਿਹਦੇ 'ਚ ਉਹਨਾਂ ਨੇ ਜਿਹੜਾ ਕਮੇਟੀ ਦੇ ਮੁੱਢਲੇ ਲਾਜ਼ ਬਾਈ ਲਾਜ਼ ਦੇ ਮੁਤਾਬਕ ਜਿਹੜਾ ਪ੍ਰਬੰਧ ਨੂੰ ਕਿਹਾ, ਔਰ ਈਵਨ ਜਿਹੜਾ ਪੁਲਿਸ ਐਕਸ਼ਨ ਸੀ ਪਹਿਲੀ ਸਟੇਜ 'ਤੇ ਜਿੱਥੇ ਬਹੁਤ ਸਾਰੇ ਇੱਕ ਧਿਰ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਚਾਰਜ ਕਰਵਾਇਆ ਗਿਆ ਸੀ, ਹੁਣ ਬਿਲਕੁਲ ਜਦੋਂ ਕਿ ਉਸ ਦੀ ਰੀਅਲ ਜਿਹੜੀ ਵੀਡੀਓ ਸਾਹਮਣੇ ਆਈ ਕਿ ਕਿਵੇਂ ਉਸ ਝਗੜੇ ਨੂੰ ਜਿਹੜੀ ਬਾਹਰਲੀ ਧਿਰ ਸੀ ਉਹਨਾਂ ਨੇ ਇਨਸਟੀਗੇਟ ਕੀਤਾ ਔਰ ਕਿਵੇਂ ਉਸ ਸਾਰੇ ਦੇ ਨਾਲ ਜਿਹੜਾ ਉਹ ਮਾਹੌਲ ਨੂੰ ਵਿਗਾੜਿਆ, ਉਸ ਦੇ ਨਤੀਜੇ ਵਜੋਂ ਹੀ ਜਿਹੜਾ ਹੁਣ ਉਸ ਧਿਰ ਦੇ ਬੰਦੇ ਚਾਰਜ ਕੀਤੇ ਗਏ ਨੇ ਜੀ। ਸੋ ਇੰਡੀਆਨਾ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ 3 ਪ੍ਰਮੁੱਖ ਸ਼ਖਸੀਅਤਾਂ ਅੱਜ ਸਾਡੇ ਸਟੂਡੀਓ 'ਚ ਆਈਆਂ ਨੇ, ਜਿਨ੍ਹਾਂ ਦੇ ਵਿੱਚ ਭਾਈ ਜਸਦੀਪ ਸਿੰਘ, ਭਾਈ ਬਲਵਿੰਦਰ ਸਿੰਘ ਔਰ ਭਾਈ ਅਮਰਦੀਪ ਸਿੰਘ। ਔਰ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਵਜੇ ਤੱਕ ਦੇ ਸਮੇਂ ਦੇ ਵਿੱਚ ਉਹ ਜਿਹੜਾ ਆਪਣਾ ਵਿਊ ਪੁਆਇੰਟ ਖਾਸ ਤੌਰ 'ਤੇ ਜਦੋਂ ਮੀਡੀਆ ਨੇ, ਨੈਗੇਟਿਵ ਮੀਡੀਆ ਨੇ ਉਸ ਨੈਗੇਟਿਵ ਸਿਨੇਰੀਓ ਨੂੰ ਪ੍ਰੈਜ਼ੈਂਟ ਕੀਤਾ, ਉਹਨਾਂ ਨੇ TV 84 ਨੂੰ ਵੀ ਵਿੱਚ ਘੜੀਸਣ ਦੀ ਕੋਸ਼ਿਸ਼ ਕੀਤੀ ਕਿ ਜੀ TV 84 ਨੇ ਇੱਕ ਪਾਸੜ ਲਾਈਨ ਦਿੱਤੀ। ਸੋ ਅਸੀਂ ਉਦੋਂ ਵੀ ਇਸ ਗੱਲ ਬਾਰੇ ਸਪਸ਼ਟ ਸੀ ਕਿ ਇਹ ਸਾਰੇ ਦੇ ਬਿਹਾਈਂਡ ਕੌਣ ਹੈ। ਸਾਡਾ ਕਿਸੇ ਨਾਲ ਕੋਈ ਜ਼ਾਤੀ ਵੈਰ ਵਿਰੋਧ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਭਾਵੇਂ ਜਿੱਥੇ ਵੀ ਸਿੱਖ ਕਿਸੇ ਵਜ੍ਹਾ ਕਰਕੇ ਵੀ ਆਪਸ 'ਚ ਟਕਰਾਅ 'ਚ ਜਾਂਦੇ ਨੇ, ਕੌਮੀ ਇਮੇਜ ਦਾ ਵੀ ਨੁਕਸਾਨ ਹੁੰਦਾ ਹੈ, ਰੀਸੋਰਸਿਸ ਦਾ ਵੀ ਨੁਕਸਾਨ ਹੁੰਦਾ ਹੈ, ਪਰ ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਹੈ ਪਿਛਲੇ 30 ਸਾਲ ਤੋਂ ਜੋ ਕੁਛ ਮੈਂ ਅਮਰੀਕਾ, ਕੈਨੇਡਾ ਦੇ ਉਹ ਇਸ ਸਾਰੇ ਦੌਰ ਦੇ ਵਿੱਚ ਦੇਖਿਆ ਕਿ ਜਿੱਥੇ ਜਿੱਥੇ ਵੀ ਪੰਥ ਦੀ ਗੱਲ ਹੁੰਦੀ ਹੈ, ਕੌਮੀ ਖਾਲਿਸਤਾਨ ਦੀ ਗੱਲ ਹੁੰਦੀ ਹੈ, ਉੱਥੇ ਉੱਥੇ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਭਾਰਤੀ ਐਮਬੈਸੀਆਂ, ਕੌਂਸੂਲੇਟ ਜਿਹੜੇ ਨੇ ਉਹ ਭਾਵੇਂ ਅਲਟੀਮੇਟਲੀ ਉਹ ਈਗੋ ਕਲੈਸ਼ ਹੀ ਹੋਏ ਜਾਂ ਪਰਸਨੈਲਿਟੀ ਕਲੈਸ਼ ਹੀ ਹੋਏ, ਲੇਕਿਨ ਕਿਤੇ ਨਾ ਕਿਤੇ ਅਨਸੀਨ ਹੈਂਡ ਜਿਹੜਾ ਹੈ ਉਸ ਸਿਸਟਮ ਦਾ ਹੁੰਦਾ ਹੈ, ਜਿਹੜਾ ਸਿਸਟਮ ਨਹੀਂ ਚਾਹੁੰਦਾ ਕਿ ਇੱਥੇ ਗੁਰਦੁਆਰਿਆਂ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੋਏ। ਔਰ ਈਵਨ ਇੰਡੀਆਨਾ ਦੇ ਇਸ ਗ੍ਰੀਨਵੁੱਡ ਦੇ ਝਗੜੇ ਦੇ ਵਿੱਚ ਵੀ
ਇੱਕ ਇਸ ਕਿਸਮ ਦਾ ਹੀ ਬਹੁਤ ਰੂਪੀ ਹੈ ਜਿਸ ਨੂੰ ਉਭਾਰਿਆ ਗਿਆ ਹੈ ਹਕੂਮਤ ਵੱਲੋਂ ਬਰਾਬਰ ਜੇ ਤੇ ਲਿਆ ਕੇ ਔਰ ਮੀਡੀਆ ਦੇ ਰਾਹੀਂ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਜਿਵੇਂ ਉਹ ਇੰਡੀਆਨਾ ਦੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਔਰ ਉਹਨੇ ਜਿਸ ਅੰਦਾਜ਼ ਦੇ ਵਿੱਚ ਗੁੰਮਰਾਹ ਕੀਤਾ ਈਵਨ ਫੌਕਸ ਨਿਊਜ਼ ਦੇ ਲੋਕਲ ਚੈਨਲ ਤੱਕ ਵੀ ਪਹੁੰਚ ਕਰਕੇ ਉਹਦਾ ਨਤੀਜਾ ਸੀ ਕਿ ਬਹੁਤ ਸਾਰੀ ਜਿਹੜੀ ਹੈ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਸਾਹਮਣੇ ਆਈ। ਸੋ ਅਸੀਂ ਇਹ ਚਾਹਾਂਗੇ ਕਿ ਵੀ ਸਾਡੇ ਦਰਸ਼ਕ ਜ਼ਰੂਰ ਉਹਨਾਂ ਵੀਰਾਂ ਦੇ ਵਿਚਾਰ ਨੂੰ ਸੁਣਨ ਕਿ ਐਕਚੁਅਲੀ ਵਾਪਰਿਆ ਕੀ ਸੀ ਔਰ ਲੋਕਲ ਹਕੀਕਤ ਕੀ ਹੈ ਤਾਂ ਕਿ ਹਰ ਇੱਕ ਨੂੰ ਅਸੀਂ ਇੱਕੋ ਰੱਸੇ ਨਾਲ ਬੰਨਣ ਦੀ ਕੋਸ਼ਿਸ਼ ਨਾ ਕਰੀਏ। ਬਹੁਤ ਵਾਰ ਇਸ ਕਿਸਮ ਦੇ ਹਾਲਾਤ ਤੋਂ ਜਿਹੜੇ ਜੈਨੂਇਨ ਹੁੰਦੇ ਨੇ ਉਹ ਬਿਨਾਂ ਦੂਜੀ ਪੱਖ ਨੂੰ ਜਾਣੇ ਕਹਿਣਗੇ ਜੀ ਲਓ ਜੀ ਸਿੱਖਾਂ ਤੋਂ ਤਾਂ ਗੁਰਦੁਆਰੇ ਨਹੀਂ ਸਾਂਭੇ ਜਾਂਦੇ, ਇਹ ਖਾਲਿਸਤਾਨ ਕੀ ਬਣਾਉਣਗੇ ਕੀ ਸਾਂਭਣਗੇ, ਜਾਂ ਦੇਖੋ ਜੀ ਇਹ ਤਾਂ ਗੋਲਕ ਦੀਆਂ ਲੜਾਈਆਂ ਨੇ ਔਰ ਇਹ ਗੁਰਦੁਆਰਿਆਂ ਦੇ ਵਿੱਚ ਇੱਕ ਦੂਸਰੇ ਦੀਆਂ ਪੱਗਾਂ ਲਾਉਂਦੇ। ਇਹ 'ਚ ਕੋਈ ਸ਼ੱਕ ਨਹੀਂ ਹੈ, ਸਿੱਖ ਗੁਰਦੁਆਰੇ 'ਚ ਲੜੇ, ਗੁਰਦੁਆਰੇ ਤੋਂ ਬਾਹਰ ਲੜੇ, ਦਸਤਾਰ ਦੀ ਬੇਅਦਬੀ ਹੋਏ, ਮੁਕੱਦਮੇ, ਇਹ ਸਭ ਜਿਹੜਾ ਹੈ ਇਹ ਨੋ ਹੈ, ਨਹੀਂ ਹੋਣਾ ਚਾਹੀਦਾ। ਪਰ ਕੁਝ ਹਾਲਾਤ ਐਸੇ ਬਣਾ ਦਿੱਤੇ ਜਾਂਦੇ ਨੇ ਔਰ ਜਦੋਂ ਅੱਜ ਸਾਡੀ ਜਿਸ ਸਟੇਟ ਦੇ ਨਾਲ ਲੜਾਈ ਹੈ ਉਹ ਸਾਨੂੰ ਲੱਗਦਾ ਵੀ ਸਾਡੇ ਗੁਰਦੁਆਰੇ ਸਾਡੇ ਕਿਲੇ ਨੇ ਜਿੱਥੇ ਅਸੀਂ ਬੈਠ ਕੇ ਆਪਣੀ ਗੱਲ ਕਰਦੇ ਹਾਂ ਇਹੀ ਮਹਿਫੂਜ਼ ਨੇ, ਤੇ ਉਹਨਾਂ ਨੇ ਸਾਡੇ ਕਿਲਿਆਂ 'ਚ ਵੀ ਮਗੋਰੇ ਕੀਤੇ ਹੋਏ ਨੇ। ਔਰ ਇਹ ਡਾਇਸਪੋਰਾ ਸਿੱਖਾਂ ਤੋਂ ਜਿਹੜੀ ਖੌਫਜ਼ਦਾ ਹੈ ਭਾਰਤੀ ਹਕੂਮਤ, ਉਹਨਾਂ ਦੀਆਂ ਏਜੰਸੀਆਂ, ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਹਰ ਥਾਂ ਦੇ ਉੱਤੇ ਜਿੱਥੇ ਜਿੱਥੇ ਵੀ ਪੰਥ ਦੀ ਗੱਲ ਹੁੰਦੀ ਸੀ ਜਾਂ ਹੁੰਦੀ ਹੈ ਤੁਸੀਂ ਉੱਥੇ ਦੇਖੋਗੇ ਕੋਈ ਨਾ ਕੋਈ ਇਸ ਕਿਸਮ ਦੇ ਟਕਰਾਅ ਦੀ ਲਾਈਨ ਖੜੀ ਕੀਤੀ ਜਾਂਦੀ ਹੈ। ਸੋ ਇਸ ਜਿਹੜੀ ਪੈਨਲ ਡਿਸਕਸ਼ਨ ਹੋਏਗੀ ਇਸ ਨੂੰ ਸਾਡੇ ਦਰਸ਼ਕ ਜ਼ਰੂਰ ਦੇਖਣ। ਸੈਕੰਡਲੀ ਸ਼ਿਕਾਗੋ ਪ੍ਰੋਟੈਸਟ ਜਿਹੜੇ ਤਿੰਨੋਂ ਦਿਨ ਪਿਛਲੇ ਵੀਕਐਂਡ ਫਰਾਈਡੇ ਸੈਚਰਡੇ ਸੰਡੇ ਮੋਹਨ ਭਾਗਵਤ ਜਿਹਨੇ ਵਰਲਡ ਹਿੰਦੂ ਕਾਂਗਰਸ ਦੀ ਆੜ 'ਚ ਇੱਥੇ ਆ ਕੇ ਆਪਣਾ ਹਿੰਦੂਤਵਾ ਦਾ ਸੌਦਾ ਵੇਚਿਆ ਔਰ ਖੁਸ਼ੀ ਦੀ ਗੱਲ ਹੈ ਕਿ ਇਸ ਮੌਕੇ ਦੇ ਉੱਤੇ ਸਿੱਖ, ਭਾਰਤੀ ਨਕਸ਼ੇ 'ਚ ਕੈਦ ਮੁਸਲਮਾਨਾਂ ਦੇ ਨੁਮਾਇੰਦੇ, ਕਸ਼ਮੀਰੀ, ਦਲਿਤ, ਟਰਾਈਬਲਸ ਔਰ ਈਵਨ ਮੇਨ ਸਟ੍ਰੀਮ ਜਿਹੜੇ ਹੈ ਕਾਕੇਸ਼ੀਅਨ ਔਰ ਅਫਰੀਕਨ ਅਮਰੀਕਨ, ਉਹਨਾਂ ਸਾਰਿਆਂ ਦੇ ਨੁਮਾਇੰਦਿਆਂ ਨੇ ਜਿਹੜਾ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ। ਸਾਡੀ ਟੀਮ ਨੇ ਉਸ ਨੂੰ ਲਾਈਵ ਕਵਰ ਕੀਤਾ ਸੀ ਦੋਵੇਂ ਦਿਨ, ਲੇਕਿਨ ਫਿਰ ਵੀ ਕੁਝ ਪਾਰਟ ਜਿਹੜਾ ਹੁੰਦਾ ਹੈ ਉਹ ਲਾਈਵ ਦੇ ਵਿੱਚ ਤੁਸੀਂ ਜੇ ਨਹੀਂ ਵੀ ਚੱਲ ਰਿਹਾ ਹੁੰਦਾ ਉਹ ਸਾਊਂਡ ਬਾਈਟਸ ਨੇ, 1-to-1 ਇੰਟਰਵਿਊਜ਼ ਨੇ ਔਰ ਜਿਹੜੀ ਡਾਇਰੈਕਟ ਕੈਮਰਾ ਰਿਕਾਰਡਿੰਗ ਹੁੰਦੀ ਹੈ। ਸੋ ਉਸ ਨੂੰ ਸਾਡੀ ਟੈਕਨੀਕਲ ਟੀਮ ਨੇ ਦੋਨੋਂ ਦਿਨਾਂ ਦੇ ਪ੍ਰੋਟੈਸਟ ਨੂੰ ਸੈਚਰਡੇ ਸੰਡੇ ਨੂੰ ਟੁਗੈਦਰ ਕਰਕੇ ਆਲਮੋਸਟ 2.5 ਘੰਟੇ ਦਾ ਪ੍ਰੋਗਰਾਮ ਕੱਢਿਆ ਜਿਹੜਾ ਕਿ ਕੱਲ ਸੈਚਰਡੇ 8 ਤੋਂ 10 ਜਾਂ 10:15 ਜਿੰਨਾ ਵੀ ਵਕਤ ਹੋਏਗਾ ਉਸ ਟਾਈਮ ਸਲੌਟ 'ਚ ਦਿਖਾਇਆ ਜਾਏਗਾ। ਸੋ ਉਸ ਨੂੰ ਵੀ ਸਾਡੇ ਦਰਸ਼ਕ ਜ਼ਰੂਰ ਦੇਖਣ। ਜਦੋਂ ਅਕਸਰ ਅਸੀਂ ਔਰ ਇਹ ਗੱਲ ਅੱਜ ਜਿਹੜੇ ਵੀਰ ਆਏ ਨੇ ਇੰਡੀਆਨਾ ਤੋਂ ਉਹਨਾਂ ਦੇ ਨਾਲ ਵੀ ਹੋ ਰਹੀ ਸੀ ਕਿ ਦੇਖੋ ਇਹ ਜਿਹੜਾ ਇੱਕ ਅਸੀਂ ਬਹੁਤ ਵਾਰ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ ਅਸੀਂ ਦੁਹਰਾਉਂਦੇ ਹਾਂ ਔਰ ਅਸੀਂ ਇਹ ਵੀ ਕਹਿੰਦੇ ਹਾਂ ਜੀ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਹੁਣ ਇਸ ਦੇ ਜਿਹੜਾ ਇਸ ਨੂੰ ਜੇ ਵਿਚਾਰਿਆ ਜਾਏ ਜਿੰਨੀ ਮੇਰੀ ਸਮਝ ਹੈ ਔਰ ਮੈਂ ਇਹ ਸਮਝਦਾ ਵੀ ਇਸ ਸਟੇਟਮੈਂਟ ਨੂੰ ਜਦੋਂ ਤੁਸੀਂ ਦੁਨਿਆਵੀ ਮਾਮਲਿਆਂ 'ਚ ਦੇਖਦੇ ਹੋ ਉਹ ਭਾਵੇਂ ਸਿਆਸੀ ਹੋਏ, ਆਰਥਿਕ ਹੋਏ, ਸਮਾਜਿਕ ਹੋਏ ਜਾਂ ਘਰੇਲੂ ਹੋਏ ਤੇ ਇਸ ਤੋਂ ਬਹੁਤ ਵਾਰ ਇਹ ਲੱਗਦਾ ਹੁੰਦਾ ਹੈ ਜਾਂ ਕੁਛ ਇਹ ਕਹਿਣਗੇ ਜੀ ਅਲਟੀਮੇਟਲੀ ਸੱਚ ਜਿਹੜਾ ਉਹ ਸਾਹਮਣੇ ਆ ਹੀ ਜਾਏਗਾ ਔਰ ਸੱਚ ਦੀ ਜਿੱਤ ਹੁੰਦੀ ਹੈ। ਦੇਖੋ ਇਹ ਸਟੇਟਮੈਂਟ ਗੁਰੂ ਸਾਹਿਬਾਨ ਦੀ ਜਿਹੜਾ ਫਰਮਾਨ ਹੈ ਇਹ ਅੱਖਰ ਅੱਖਰ ਟਰੂਥ ਹੈ, ਲੇਕਿਨ ਇਹ ਅਲਟੀਮੇਟ ਟਰੂਥ ਦੇ ਸਾਹਮਣੇ ਹੈ। ਜਦੋਂ ਅਸੀਂ ਰੱਬ ਦੀ ਦਰਗਾਹ 'ਚ ਅਕਾਊਂਟੇਬਲ ਹੁੰਦੇ ਹਾਂ ਤੇ ਫਿਰ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ, ਕਿ ਅਲਟੀਮੇਟਲੀ ਉੱਥੇ ਟਰੂਥ ਸੱਚ ਦਾ ਨਿਤਾਰਾ ਹੁੰਦਾ ਔਰ ਜਿਹੜੇ ਕੂੜਿਆਰ ਨੇ, ਕੂੜੇ ਨੇ, ਝੂਠੇ ਨੇ, ਫਾਲਸੂਟ ਤੇ ਖੜੇ ਨੇ ਉਹਨਾਂ ਨੂੰ ਥਾਂ ਨਹੀਂ ਮਿਲਦੀ ਔਰ ਸਚਿਆਰੇ ਜਿਹੜੇ ਨੇ ਉਹਨਾਂ ਪ੍ਰਥਾਏ ਅਸੀਂ ਪੜ੍ਹਦੇ ਹਾਂ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾੜ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿ ਉਹ ਤਾਂ ਉਜਿਆਰੇ ਮੁਖ ਦੇ ਨਾਲ ਜਾਂਦੇ ਹੀ ਨੇ। ਉਹਨਾਂ ਦੀ ਬਦੌਲਤ ਉਹਨਾਂ ਨੂੰ ਐਜ਼ ਏ ਰੋਲ ਮਾਡਲ ਆਈਕਨ ਦੇਖ ਕੇ ਉਹਨਾਂ ਦੇ ਰਸਤੇ ਤੇ ਤੁਰਦੇ ਆ ਕਿੰਨੇ ਹੋਰ ਜਿਹੜੇ ਨੇ ਉਹ ਵੀ ਤਰ ਜਾਂਦੇ ਨੇ ਜਾਂ ਉਹਨਾਂ ਦਾ ਵੀ ਭਾਰ ਉਤਾਰਾ ਹੋ ਜਾਂਦਾ।
ਅੱਜ ਦੀ ਦੁਨੀਆ 'ਚ ਜਦੋਂ ਅਸੀਂ ਦੇਖਦੇ ਹਾਂ, ਔਰ ਜੇ ਤੁਸੀਂ 8000 ਸਾਲ ਦੀ ਮਨੁੱਖੀ ਹਿਸਟਰੀ ਦੇਖੋ, ਬਹੁਤ ਵਾਰ ਝੂਠ ਹੀ ਜਿੱਤਿਆ। ਇਸ ਲਈ ਨਹੀਂ ਕਿ ਸੱਚ ਜਿੱਤ ਨਹੀਂ ਸਕਦਾ ਜੀ, ਇਸ ਲਈ ਕਿ ਬਹੁਤ ਵਾਰ ਜਿਹੜੇ ਸੱਚ ਦੇ ਪੈਰੋਕਾਰ ਹੁੰਦੇ ਨੇ ਜਾਂ ਸੱਚ ਨੂੰ ਮੰਨਣ ਵਾਲੇ, ਸੱਚ ਦੇ ਰਸਤੇ ਤੇ ਤੁਰਨ ਵਾਲੇ ਹੁੰਦੇ ਨੇ, ਉਹ ਐਫਰਟ ਨਹੀਂ ਕਰਦੇ, ਯਤਨ ਨਹੀਂ ਕਰਦੇ, ਵੰਗਾਰਦੇ ਨਹੀਂ। ਹਾਂ, ਜਦੋਂ ਸੱਚ ਖਲੋ ਜਾਏ ਤੇ ਫਿਰ ਝੂਠ ਦੇ ਪੈਰ ਨਹੀਂ ਹੁੰਦੇ। ਫਿਰ ਤਾਂ ਜਿਹੜਾ ਸੱਚ ਦਾ ਆਪਣਾ ਭਾਰ ਹੁੰਦਾ ਹੈ, ਔਰ ਦੂਸਰਾ ਸੱਚ ਪੁਰਾਣਾ ਨਾ ਥੀਵੇ, ਕਿ ਸੱਚ ਕਦੇ ਪੁਰਾਣਾ ਨਹੀਂ ਹੁੰਦਾ। ਬਹੁਤ ਵਾਰ ਜਿਹੜੀ ਸਟੇਟਮੈਂਟ ਤੁਸੀਂ 30 ਸਾਲ ਪਹਿਲਾਂ ਦਿੱਤੀ ਹੈ, ਜੇ ਤੁਸੀਂ ਜਿਹੜੀ ਗੱਲ, ਜਿਸ ਘਟਨਾ ਨੂੰ ਤੁਸੀਂ ਬਿਆਨਿਆ, ਜੋ ਤੁਹਾਡੀ ਪਰਸੈਪਸ਼ਨ 'ਚ ਮਨ 'ਚ ਪਈ ਹੈ, ਉਹ ਤੁਹਾਨੂੰ 30 ਸਾਲ ਬਾਅਦ ਵੀ ਕੋਈ ਪੁੱਛੇਗਾ, ਉਹ ਇਨ ਬਿਨ ਤੁਸੀਂ ਉਵੇਂ ਹੀ ਬਿਆਨੋਗੇ। ਤੇ ਜਦੋਂ ਤੁਸੀਂ ਪ੍ਰੀਪੇਅਰਡ ਟ੍ਰੇਨਡ ਸਟੇਟਮੈਂਟਾਂ ਦਿੰਦੇ ਹੋ, ਉਹ ਜ਼ਾਹਰ ਹੈ ਕਿ ਵੀ ਉਹ ਕਿਤੇ ਨਾ ਕਿਤੇ ਜਿਹੜਾ ਕਿੰਨਾ ਕੁ ਤੁਸੀਂ ਝੂਠ ਯਾਦ ਰੱਖੋਗੇ, ਔਰ ਇੱਕ ਸਟੇਜ ਤੇ ਆ ਕੇ ਤੁਹਾਡਾ ਝੂਠ ਫੜਿਆ ਜਾਂਦਾ ਜੀ। ਔਰ ਦੂਸਰੇ ਪਾਸੇ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਉਹਨਾਂ ਦਾ ਮੈਸੇਜ ਜਿਹੜਾ ਉਹ ਰਾਹ ਦੱਸੇ ਰਿਹਾ। ਹੁਣ ਜ਼ਾਲਮ ਨੂੰ ਵੰਗਾਰਨਾ ਪੈਂਦਾ ਹੈ, ਜ਼ੁਲਮ ਕਰਨ ਵਾਲੇ ਨੂੰ ਸਾਹਮਣੇ ਕਹਿਣਾ ਪੈਂਦਾ ਤੂੰ ਜ਼ਾਲਮ ਹੈ ਜੀ। ਇਹ ਐਜ਼ਿਊਮ ਨਹੀਂ ਹੁੰਦਾ ਕਿ ਵੀ ਆਟੋਮੈਟਿਕਲੀ ਜਿਹੜਾ ਜ਼ੁਲਮ ਹੈ ਔਰ ਇਸ ਨੂੰ, ਔਰ ਕਈ ਵਾਰ ਜਦੋਂ ਸਾਡੇ ਕੁਝ ਐਸਾ ਵਾਪਰ ਜਾਂਦਾ ਹੈ, ਕਿਸੇ ਨੂੰ ਸਜ਼ਾ ਯਾਫਤਾ ਕੀਤਾ ਹੈ, ਜੇ ਇੰਦਰਾ ਗਾਂਧੀ ਨੂੰ ਕੀਤਾ, ਵੈਦਿਆ ਨੂੰ ਕੀਤਾ ਜਾਂ ਬੇਅੰਤੇ ਨੂੰ ਕੀਤਾ, ਤੇ ਮੈਂ ਦੇਖਿਆ ਸਾਡੇ ਕਈਆਂ ਨੇ ਸਟੇਟਮੈਂਟ ਦਿੱਤੀ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਹੁਣ ਇਹ ਸਟੇਟਮੈਂਟ ਵੀ ਇੱਥੇ ਇਹ ਕ੍ਰਿਸਚੀਅਨਿਟੀ 'ਚੋਂ ਆਈ ਹੈ ਕਿ ਸਿਨ ਕਿਲਸ ਦਾ ਸਿਨ। ਇਸ ਦਾ ਪੰਜਾਬੀ ਜਾਂ ਹਿੰਦੀ ਅਨੁਵਾਦ ਇਹ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਕਿ ਵੀ ਜੀ ਪਾਪ ਆਪਣੇ ਆਪ 'ਚ ਹੀ ਇੰਨਾ ਬਲੀ ਬਣ ਜਾਂਦਾ ਹੈ ਕਿ ਉਹ ਪਾਪੀ ਨੂੰ ਮਾਰ ਦਿੰਦਾ ਹੈ। ਇਸ ਦੇ ਉਲਟ ਮੈਂ ਸਮਝਦਾ ਵੀ ਸਾਡੇ ਜ਼ਿੰਮੇ ਹੈ ਕਿ ਜਦੋਂ ਗੁਰੂ ਸਾਹਿਬ ਨੇ ਸਾਨੂੰ ਇਹ ਹੁਕਮ ਦਿੱਤਾ, ਇਹ ਆਦੇਸ਼ ਦਿੱਤਾ, ਇਹ ਫਰਮਾਨ ਕੀਤਾ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਦੁਸ਼ਟ ਨੂੰ ਗਾਲਣਾ, ਟਾਇਰੈਂਟ ਨੂੰ ਸਜ਼ਾ ਦੇਣੀ, ਨਿਰਧਨ ਦੀ ਪ੍ਰਤਿਪਾਲਨਾ ਕਰਨੀ ਔਰ ਸੱਚ ਦੇ ਪੱਲੇ ਨੂੰ ਫੜ ਕੇ ਰੱਖਣਾ, ਘੁੱਟ ਕੇ ਸੱਚ ਦੇ ਰਸਤੇ ਤੇ ਤੁਰਨਾ। ਔਰ ਇਹ ਵੀ ਨਾਲ ਦੱਸ ਦਿੱਤਾ ਕਿ ਭਾਈ ਇਹ ਜਿਹੜਾ ਰਸਤਾ ਹੋਏਗਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਇਹ ਬਿਖਮ ਮਾਰਗ ਹੋਏਗਾ, ਔਕਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਕਿ ਇਸ ਰਸਤੇ ਤੇ ਤੁਰਦੇ ਆ ਤੁਹਾਨੂੰ ਲੱਭ ਲੋਭ ਡਿਜ਼ਾਇਰਸ ਇਹ ਸਾਰਾ ਜਿਹੜਾ ਹੈ, ਔਰ ਆਪਣੇ ਆਪ ਨੂੰ ਜਿਹੜਾ ਬਹੁਤ ਘੱਟ ਬੋਲਣ ਦਾ ਮਤਲਬ ਹੈ ਕਿ ਵੀ ਬੇਮਤਲਬ ਤੁਸੀਂ ਬਹਿਸਬਾਜ਼ੀ 'ਚ ਨਹੀਂ ਪੈਣਾ। ਖਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਾਣੀ। ਹੁਣ ਇਹ ਖਨਿਓ ਤਿੱਖੀ ਵਾਲੋਂ ਨਿੱਕੀ ਹੈ, ਖੰਡੇ ਦੀ ਧਾਰ ਤੋਂ ਤਿੱਖਾ ਔਰ ਵਾਲ ਤੋਂ ਬਰੀਕ। ਸੋ ਜ਼ਾਹਰ ਹੈ ਇਹ ਸਾਡੀ ਇੰਡੀਵਿਜੂਅਲ ਜ਼ਿੰਦਗੀ 'ਚ, ਜਿਹਦੇ 'ਚ ਅਸੀਂ ਰੂਹਾਨੀ ਡਿਸਪਲਿਨ 'ਚ ਜਿਉਣਾ, ਸਾਡੇ ਸਾਹਮਣੇ ਟੈਂਪਟੇਸ਼ਨਸ ਨੇ, ਸਾਡੇ ਸਾਹਮਣੇ ਰੁਕਾਵਟਾਂ ਨੇ, ਬਹੁਤ ਵਾਰ ਗਰੀਬੀ ਦੀ ਮਾਰ ਹੈ, ਬਹੁਤ ਵਾਰ ਕੋਈ ਹੋਰ ਹਾਲਾਤ ਬਣਦੇ ਨੇ। ਔਰ ਜ਼ਾਹਰ ਹੈ ਕਿ ਜਿਨ੍ਹਾਂ ਦੇ ਨਾਲ ਸਾਡੇ ਆਲੇ ਦੁਆਲੇ 'ਚ ਵਾਹ ਪੈਂਦਾ, ਉਹ ਰੋਜ਼ਾਨਾ ਜ਼ਿੰਦਗੀ 'ਚ ਹੋਣ, ਕੌਮੀ ਜ਼ਿੰਦਗੀ 'ਚ ਹੋਣ, ਉਹ ਸ਼ੈਤਾਨੀ ਚਾਲਾਂ ਚੱਲਣ 'ਚ ਮਾਹਿਰ ਨੇ। ਔਰ ਸ਼ੈਤਾਨ ਬਾਰੇ ਅੱਜ ਇੱਕ ਗੱਲ ਕਰਦੇ ਮੈਂ ਇਹ ਕਹਿ ਰਿਹਾ ਸੀ ਕਿ ਇੱਕ ਪਰਸ਼ੀਅਨ ਕਵੀ ਦਾ ਕੋਟ ਹੈ, ਮੈਨੂੰ ਨਾ ਕਵੀ ਦਾ ਨਾਂ ਯਾਦ ਹੈ ਨਾ ਉਹ ਫਾਰਸੀ ਦਾ ਸ਼ੇਅਰ ਯਾਦ ਹੈ, ਪਰ ਮੇਰਾ ਮਤਲਬ ਜਿਹੜਾ ਉਸ ਦਾ ਉਹ ਮੇਰੇ ਜ਼ਿਹਨ 'ਚ ਉਕਰਿਆ ਹੋਇਆ ਹੈ ਕਿ ਵੀ ਜਿਸ 'ਚ ਇਹ ਹੈ ਕਿ ਬਹੁਤ ਵਾਰ ਰੱਬ ਵੀ ਆਪਣੇ ਦੰਦਾਂ ਥੱਲੇ ਉਂਗਲੀ ਦੇ ਲੈਂਦਾ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ, ਕਿ ਹੁਣ ਰਾਜ਼ਕ ਤਾਂ ਰੱਬ ਹੈ, ਲੇਕਿਨ ਰੱਬ ਵੀ ਹੈਰਾਨ ਹੁੰਦਾ ਹੈ ਵੀ ਇਹ ਸ਼ੈਤਾਨ ਦੇ ਇੰਨੇ ਦਰਵਾਜ਼ੇ ਬੰਦ ਕੀਤੇ ਆ, ਫਿਰ ਇਹਨੇ ਸਿਰ ਕੱਢ ਲਿਆ ਕਿਸੇ ਪਾਸਿਓਂ। ਸੋ ਜਦੋਂ ਤੁਸੀਂ ਡੇ ਟੂ ਡੇ ਲਾਈਫ 'ਚ ਇਸ ਕਿਸਮ ਦੇ ਲੋਕਾਂ ਦੇ ਨਾਲ ਤੁਹਾਡਾ ਵਾਹ ਪੈਂਦਾ ਹੈ, ਔਰ ਖਾਸ ਤੌਰ ਤੇ ਹਕੂਮਤਾਂ ਦੇ ਨਾਲ, ਜਿਨ੍ਹਾਂ ਦੇ ਰੰਗ ਇੰਨੀ ਤੇਜ਼ੀ ਦੇ ਨਾਲ ਬਦਲਦੇ ਨੇ, ਜਿਨ੍ਹਾਂ ਦੇ ਬਿਆਨਬਾਜ਼ੀਆਂ ਇਵੇਂ ਬਦਲਦੀਆਂ, ਜਿਨ੍ਹਾਂ ਦਾ ਤੌਰ ਤਰੀਕਾ ਇੰਨੀ ਤੇਜ਼ੀ ਨਾਲ ਬਦਲਦਾ ਹੈ, ਤਾਂ ਇੱਕਦਮ ਮੇਰੇ ਜ਼ਿਹਨ ਦੇ ਵਿੱਚ ਉਹ ਸ਼ੇਰ ਦੇ ਅਰਥ ਆ ਜਾਂਦਾ ਹੈ ਕਿ ਵੀ ਵਾਕਈ ਇਹ ਦੇਖੋ ਸ਼ੈਤਾਨ ਨੇ ਕਿਹੜੇ ਪਾਸਿਓਂ ਸਿਰ ਕੱਢੇ। ਔਰ ਜ਼ਾਹਰ ਹੈ ਵੀ ਅੱਜ ਦਾ ਵਰਤਾਰਾ ਖਾਸ ਤੌਰ ਤੇ ਜਦੋਂ ਕਿ ਅਸੀਂ ਇਸ ਗੱਲ ਦੇ ਉੱਤੇ ਬੜਾ ਫਖਰ ਕਰਦੇ ਹਾਂ 21ਵੀਂ ਸਦੀ 'ਚ
ਕਿ ਜੀ ਅਸੀਂ ਹੁਣ ਉਹ ਪੁਰਾਣੀਆਂ ਸਦੀਆਂ ਵਾਂਗ ਇਹ ਹਨੇਰੇ 'ਚ ਨਹੀਂ ਬੈਠੇ ਹੋਏ, ਸਾਡੇ ਕੋਲ ਕਿੰਨੀ ਜਾਣਕਾਰੀ ਹੈ, ਫਲੱਡ ਆਫ ਇਨਫੋਰਮੇਸ਼ਨ ਹੈ। ਦੇਖੋ ਹਰ ਪਲ ਦੀ ਖਬਰ ਆ ਰਹੀ ਹੈ। ਸੋਸ਼ਲ ਮੀਡੀਆ ਨੇ ਤਾਂ ਦੂਸਰੇ ਸਾਰੇ ਮੀਡੀਆ ਨੂੰ ਵੀ ਇਰੈਲੇਵੈਂਟ ਕਰ ਦਿੱਤਾ ਜੀ। ਔਰ ਹੁਣ ਸੋਸ਼ਲ ਮੀਡੀਆ ਦੇ ਨਾਂ ਥੱਲੇ ਵੀ ਦੂਸਰਾ ਪਾਰਟ ਸ਼ੁਰੂ ਹੋ ਗਿਆ। ਕੱਲ ਹੀ ਇੱਕ ਸਟੱਡੀ ਸੀ ਕਿ ਵੀ ਜਿਹੜੇ 6 ਘੰਟੇ ਰੋਜ਼ਾਨਾ ਸੋਸ਼ਲ ਮੀਡੀਆ ਤੇ ਬਿਤਾਉਂਦੇ ਨੇ ਉਹ ਜ਼ਿਆਦਾ ਨਾਖੁਸ਼ ਰਹਿੰਦੇ ਨੇ ਉਹਨਾਂ ਨਾਲੋਂ ਜਿਹੜੇ 1 ਘੰਟਾ ਬਿਤਾਉਂਦੇ ਨੇ। ਸੋ ਜ਼ਾਹਰ ਹੈ ਵੀ ਉਹ ਝੂਠ ਵੀ ਆਪਣੇ ਤੌਰ ਦੇ ਉੱਤੇ ਤੁਹਾਡੇ ਤੇ ਕਿਤੇ ਨਾ ਕਿਤੇ ਅਸਰ ਕਰਦਾ ਜੀ। ਪਰ ਹੁਣ ਇਸ ਸਾਰੇ ਨੂੰ ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਓਪੀਨੀਅਨ ਮੇਕਿੰਗ ਕਹਿੰਦੇ ਵੀ ਕਿਸੇ ਚੀਜ਼ ਬਾਰੇ ਵੀ ਤੁਹਾਡੀ ਰਾਏ ਕਿੱਥੋਂ ਬਣਦੀ ਹੈ ਜੀ। ਤੁਸੀਂ ਇੱਕ ਤੋਂ ਸੁਣਦੇ ਹੋ, ਦੂਸਰਾ ਉਹਨੂੰ ਰਿਪੀਟ ਕਰਦਾ ਔਰ ਇਹਦੇ ਤੇ ਉਹ 4 ਠੱਗਾਂ ਦੀ ਕਹਾਣੀ ਬੜੀ ਮਸ਼ਹੂਰ ਹੈ ਕਿ ਵੀ ਇੱਕ ਬੰਦਾ ਹੈ ਜਿਹੜਾ ਕਿ ਚੰਗਾ ਭਲਾ ਜਿਹੜਾ ਭੇਡੂ ਚੁੱਕ ਕੇ ਉਹ ਤੁਰਿਆ ਜਾ ਰਿਹਾ ਸੀ ਮਾਰਕੀਟ 'ਚ ਵੇਚਣ ਦੇ ਲਈ। 4 ਠੱਗਾਂ ਨੇ ਦੇਖਿਆ ਰਾਹ 'ਚ, ਉਹਨਾਂ ਨੇ ਕਿਹਾ ਵੀ ਇਹ ਤੋਂ ਇਹ ਕਿਵੇਂ ਸਟਾਈ ਹੈ। ਨਹੀਂ ਉਹ ਜਿਹੜਾ ਇੱਕ ਜਦੋਂ ਮੁੜਨ ਲੱਗਾ ਇੱਕ ਉਹਦੇ ਸਾਹਮਣੇ ਆ ਗਿਆ, ਉਹਨੂੰ ਕਹਿੰਦਾ ਇਹ ਕੁੱਤਾ ਕਿੱਥੇ ਜਿਹੜਾ ਲੈ ਕੇ ਤੁਰਿਆ ਜਾਂਦਾ। ਉਹਨੇ ਕਿਹਾ ਜੀ ਇਹ ਕੁੱਤਾ ਥੋੜੀ ਹੈ, ਇਹ ਤਾਂ ਭੇਡੂ ਹੈ ਜੀ। ਉਹ ਫਿਰ ਤੁਰ ਪਿਆ। ਦੂਜਾ ਠੱਗ ਜਿਹੜਾ ਦੂਜੇ ਮੋੜ ਤੇ ਟੱਕਰ ਪਿਆ, ਕਹਿੰਦਾ ਵੀ ਇਹ ਤੂੰ ਕੁੱਤਾ ਕਾਹਨੂੰ ਚੱਕਿਆ, ਇਹਨੂੰ ਛੱਡ ਦੇ, ਕੁੱਤਾ ਆਪ ਤੁਰ ਸਕਦਾ। ਉਹਨੂੰ ਥੋੜਾ ਜਿਹਾ ਉਹਦੇ ਮਨ 'ਚ ਸ਼ੱਕ ਆ ਗਿਆ ਵੀ ਇਹ ਇੱਕ ਬੰਦਾ ਤਾਂ ਗਲਤ ਹੋ ਸਕਦਾ, ਦੂਸਰਾ ਨਹੀਂ ਹੋ ਸਕਦਾ। ਜਦੋਂ ਤੀਜੇ ਮੋੜ ਤੇ ਤੀਜੇ ਠੱਗ ਨੇ ਕਿਹਾ, ਉਹਨੇ ਕਿਹਾ ਵੀ ਮੈਂ ਤਾਂ ਕਿਸੇ ਜਾਦੂ ਨਗਰੀ 'ਚ ਫਸ ਗਿਆ, ਇਹ ਵਾਕਿਆ ਹੀ ਕੋਈ ਪਤਾ ਨਹੀਂ ਕੋਈ ਇਸ ਕਿਸਮ ਦਾ ਪ੍ਰੇਤ ਹੀ ਨਾ ਹੋਏ ਕਿ ਵੀ ਮੈਨੂੰ ਇਹ ਭੇਡੂ ਨਜ਼ਰ ਆਉਂਦਾ ਹੈ, ਇਹ ਵਾਕਿਆ ਹੀ ਕੁੱਤਾ ਨਾ ਹੋਏ। ਔਰ ਉਹਨੇ ਉਹ ਮੁੜਦਿਆਂ ਜਿਹੜਾ ਵਗਾ ਕੇ ਉਹਨੂੰ ਮਾਰ ਕੇ ਨੱਸ ਪਿਆ ਵਾਪਸ ਔਰ ਚੌਥੇ ਠੱਗ ਨੇ ਉਹਨੂੰ ਚੁੱਕ ਲਿਆ। ਸੋ ਜ਼ਾਹਰ ਹੈ ਵੀ ਇਸ ਤੋਂ ਇਹ ਗੱਲ ਜਿਹੜੀ ਹੈ ਕਿ ਵੀ ਜਦੋਂ ਜਿਸ ਗੱਲ ਨੂੰ 1 ਜਾਂ 2 ਜਾਂ 3 ਕਹਿੰਦੇ ਨੇ ਜੀ, ਅਸੀਂ ਈਵਨ ਨੋ ਮੈਟਰ ਕੋਈ ਚੀਜ਼ ਅਸੀਂ ਹੋਲਡ ਕਰ ਰਹੇ ਹਾਂ, ਉਹ ਭੇਡੂ ਨੇ ਹੋਲਡ ਕੀਤਾ ਸੀ, ਉਹਦੀਆਂ ਅੱਖਾਂ ਉਹਨੂੰ ਦੱਸ ਰਹੀਆਂ ਸੀ ਇਹ ਹੈ, ਉਹਦਾ ਵਜੂਦ ਉਹ ਮਹਿਸੂਸ ਕਰ ਰਿਹਾ ਸੀ। ਪਰ ਜਿਹੜਾ ਦੂਸਰੇ ਦਾ ਓਪੀਨੀਅਨ ਹੁੰਦਾ ਹੈ ਉਹ ਇੰਨਾ ਕਸਰ ਅੰਦਾਜ਼ ਹੁੰਦਾ ਹੈ ਕਿ ਤੁਹਾਨੂੰ ਆਪਣਾ ਆਪਾ ਜਿਹੜਾ ਹੈ ਉਹ ਧੋਖਾ ਲੱਗਣ ਲੱਗ ਜਾਂਦਾ। ਔਰ ਦੂਸਰਾ ਹੁਣ ਅੱਜ ਇਹੀ ਹਾਲ ਜਦੋਂ ਅਸੀਂ ਸੋਸ਼ਲ ਮੀਡੀਆ ਜਾਂ ਦੂਸਰਾ ਟੀਵੀ ਔਰ ਦੂਸਰੇ ਦੀ ਗੱਲ ਕਰਦੇ, ਜਿਹੜੀ ਚੀਜ਼ ਤੁਹਾਨੂੰ ਪਰੋਸੀ ਜਾਂਦੀ ਹੈ। ਹੁਣ ਜਦੋਂ ਅਸੀਂ ਗਰੋ ਹੁੰਦੇ ਸੀ ਕੰਪੀਟੀਸ਼ਨ ਵੀ ਬਹੁਤਾ ਨਹੀਂ ਸੀ, ਟੁੱਥਪੇਸਟ ਦਾ ਮਤਲਬ ਹੀ ਕੋਲਗੇਟ ਹੁੰਦਾ ਸੀ ਜੀ। ਵੀ ਮਤਲਬ ਹੀ ਇਹ ਹੈ ਕਿ ਜਦੋਂ ਇਹ ਨਹੀਂ ਸੀ ਕਹਿੰਦੇ ਜੀ ਟੁੱਥਪੇਸਟ ਲੈਣਾ ਜੀ ਕੋਲਗੇਟ ਲੈਣ, ਮਤਲਬ ਹੀ ਇਹ ਸੀ ਵੀ ਬ੍ਰਾਂਡ ਹੀ ਉਹ ਹੈ। ਹੁਣ ਇੰਨੇ ਕੁ ਉਹਦੇ ਤੇ ਆ ਗਏ, ਫਿਰ ਜਿਹੜੇ ਲੋਕ ਮਾਹਰ ਨੇ ਸਟੋਰਾਂ ਤੇ ਉਹਨਾਂ ਨੇ ਦੇਖਿਆ ਹੁੰਦਾ ਵੀ ਜਿਹੜੀ ਚੀਜ਼ ਤੁਹਾਡੇ ਆਈ ਲੈਵਲ ਦੇ ਉੱਤੇ ਹੈ ਉਹ ਜ਼ਿਆਦਾ ਵਿਕਦੀ ਹੈ। ਸੋ ਉਹਨਾਂ ਨੇ ਵੀ ਜਿਹੜੀ ਚੀਜ਼ ਆਲਰੇਡੀ ਬ੍ਰਾਂਡ ਕਰ ਦਿੱਤੀ ਹੁੰਦੀ ਹੈ ਉਹ ਥੱਲੇ ਵੀ ਰੱਖੀ ਹੁੰਦੀ, ਉਹਨਾਂ ਨੂੰ ਪਤਾ ਹੈ ਵੀ ਜਿਹਨੇ ਆਣਾ ਉਹਨੇ ਉਹੀ ਲੱਭਣਾ, ਤੇ ਜਿਹੜੀ ਚੀਜ਼ ਨਵੀਂ ਹੈ ਉਹ ਤੁਹਾਡੇ ਹਾਈ ਲੈਵਲ ਤੇ ਇਹ ਵੀ ਪਰੋਸਣ ਦੀ ਲਾਈਨ ਹੈ। ਔਰ ਤੀਸਰਾ ਅਸੀਂ ਦੇਖਦੇ ਹਾਂ ਵੀ ਇਹ ਗੱਲ ਸਿਰਫ ਸੇਲਸਮੈਨਸ਼ਿਪ ਤੱਕ ਮਹਦੂਦ ਨਹੀਂ ਹੈ, ਸਾਡੇ ਓਪੀਨੀਅਨ ਉਹ ਸਿਆਸੀ ਹੋਣ, ਐਵੇਂ ਤਾਂ ਨਹੀਂ ਕੋਈ ਆਸਥਾ ਚੈਨਲ ਕੋਈ ਦੂਜੇ ਕਿਸ ਕਿਸਮ ਦਾ ਝੂਠ ਸਵੇਰ ਤੋਂ ਸ਼ਾਮ ਤੱਕ ਰੂਹਾਨੀਅਤ ਦੇ ਨਾਂ ਥੱਲੇ ਇਹ ਬਾਬਾ ਕਲਚਰ ਪਰੋਸਦਾ ਤੇ ਜੇ ਇਹਨਾਂ ਨੂੰ ਐਡਾਂ ਮਿਲਦੀਆਂ ਨੇ, ਟੀਵੀ ਚੈਨਲ ਇਹਨਾਂ ਦੇ ਸਿਰ ਤੇ ਚੱਲਦੇ ਨੇ, ਕਈ ਟੀਵੀਆਂ ਨੇ ਤਾਂ ਨਾਲ ਦੇ ਪੈਰਲਲ ਇਸ ਕਿਸਮ ਦੇ ਫਰਾਡੀਏ ਬਾਬਿਆਂ ਦੇ ਚੈਨਲ ਸ਼ੁਰੂ ਕੀਤੇ ਹੋਏ ਨੇ ਕਿਉਂਕਿ ਉਹਨਾਂ ਦੀ ਇੱਕ ਕਲਾਇੰਟੇਲ ਬਣ ਗਈ। ਉਹਨਾਂ ਨੂੰ ਰਿਪੀਟਡਲੀ ਹਾਲਾਂ ਉਹਦੇ ਨਾਲ ਸੌਦਾ ਸਾਧ ਨਾਲ ਕੀ ਹੋਇਆ, ਰਾਮ ਰਹੀਮ ਨਾਲ ਕਿੰਨਾ ਵੱਡਾ ਉਹ ਰੇਪਿਸਟ ਸੀ, ਉਹਨੇ ਕੋਈ ਫਰਕ ਨਹੀਂ ਪਾਇਆ ਕਿ ਵੀ ਕਿਵੇਂ ਆਸਾ ਰਾਮ ਜਿਹਦੇ ਹਜ਼ਾਰਾਂ ਦੇ ਇਕੱਠ ਸਵੇਰ ਤੋਂ ਸ਼ਾਮ ਤੱਕ ਉਹ ਜਿਹੜਾ ਉਹ ਆਪਣਾ ਭਜਨ ਸੁਣਾਉਣ ਦੇ ਉੱਤੇ ਰਹਿੰਦਾ ਸੀ ਔਰ ਬੜਾ ਰਾਜਸੀ ਜਿਹੜਾ ਸਰਮਨ ਕਰਦਾ ਸੀ। ਹੁਣ ਉਹ ਮੰਗ ਰਿਹਾ ਜੀ ਮੇਰੀ ਉਮਰ ਬੜੀ 17 ਸਾਲਾਂ ਦੀ ਦੂਜੀ ਹੈ ਤੇ ਮੈਨੂੰ ਜੇਲ੍ਹ ਟਰਮ ਮੇਰੀ ਘਟਾ ਦਿਓ, ਲੇਕਿਨ ਉਹਦੇ ਨਾਲ ਕੋਈ ਬਾਬਿਆਂ ਦੇ ਕਲਚਰ ਕਿਉਂਕਿ ਵਕਤ ਦੇ ਨਾਲ ਉਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਜਿਹੜੀ ਗੱਲ ਰਿਪੀਟਡਲੀ ਕਹੀ ਜਾਂਦੀ ਹੈ, ਇਹੀ ਹਾਲ ਜੋਤਿਸ਼ ਨਾਲ ਸੰਬੰਧਿਤ ਹੈ, ਇਹੀ ਗੱਲ ਤੁਹਾਡੀ ਤਾਂਤਰਿਕ ਨਾਲ ਸੰਬੰਧਿਤ ਹੈ। ਆਪਣੇ ਚ ਵੀ ਅਸੀਂ ਦੇਖੀਏ ਕਿ ਜੀ ਕਿਹਦੀ ਨਜ਼ਰ ਲੱਗ ਗਈ, ਕਿਹਦੀ ਨਜ਼ਰ ਲੱਗ ਜਾਣੀ ਹੈ, ਇਹ ਸਾਰੇ ਕਿਉਂਕਿ ਇਹ ਇੰਨੇ ਕੁ ਵਰਤਾਰੇ ਚ ਨੇ, ਰਿਪੀਟ ਕੀਤੇ ਜਾਂਦੇ ਨੇ, ਇੰਨੇ ਕੁ ਲੋਕ ਕਹਿੰਦੇ ਨੇ ਕਿ ਅਸੀਂ ਉਸ ਤੇ ਯਕੀਨ ਕਰਦੇ ਹਾਂ। ਹੁਣ ਇਹ ਸਾਰਾ ਜਿਹੜਾ ਇੰਨਾ ਲੰਬਾ ਚੌੜਾ ਖਾਕਾ, ਵੈਸੇ ਵੀ ਫਰਾਈਡੇ ਅਸੀਂ ਕੋਈ ਨਾ ਕੋਈ ਗੱਲ ਇਸ ਕਿਸਮ ਦੀ ਰੱਖਦੇ ਹਾਂ ਜਿਹਦਾ ਕੋਈ ਇਤਿਹਾਸਕ ਪੱਖ ਵੀ ਹੋਇਆ। ਅੱਜ ਮੇਰਾ ਮਨ ਕੀਤਾ ਕਿ ਮੈਂ ਓਵਰਆਲ ਜਿਹੜੀਆਂ ਡੇ ਟੂ ਡੇ ਗੱਲਾਂ ਨੇ ਜਿਨ੍ਹਾਂ ਬਾਰੇ ਅਸੀਂ ਕਦੇ
ਸੋਚਦੇ ਹੀ ਨਹੀਂ ਵੀ ਜਿਹਨੂੰ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡਾ ਓਪੀਨੀਅਨ ਹੈ ਜੀ, ਉਹ ਸਾਡਾ ਹੁੰਦਾ ਨਹੀਂ, ਮੈਨੂਫੈਕਚਰਡ ਓਪੀਨੀਅਨ ਹੁੰਦਾ, ਉਹ ਆਰਟੀਫੀਸ਼ੀਅਲ ਓਪੀਨੀਅਨ ਹੁੰਦਾ, ਜੋ ਚੱਲ ਰਿਹਾ ਹੈ, ਜੋ ਅਸੀਂ ਸੁਣਿਆ ਹੈ, ਜੋ ਸਾਡੀਆਂ ਅੱਖਾਂ ਟੀਵੀ ਤੇ ਦੇਖ ਰਹੀਆਂ ਨੇ, ਜੋ ਸੋਸ਼ਲ ਮੀਡੀਆ ਦੇ ਉੱਤੇ ਜਿਸ ਕਿਸਮ ਦੀਆਂ ਜਾਣਕਾਰੀਆਂ ਜਾਂ ਜੋ ਕੁਝ ਚੱਲ ਰਿਹਾ ਹੁੰਦਾ ਹੈ, ਉਸ ਦਾ ਅਸਰ ਹੁੰਦਾ ਹੈ ਔਰ ਉਹੀ ਅਲਟੀਮੇਟਲੀ ਸਾਡਾ ਓਪੀਨੀਅਨ ਬਣ ਜਾਂਦਾ ਹੈ ਜੀ। ਔਰ ਖਾਸ ਤੌਰ ਤੇ ਜਦੋਂ ਅਸੀਂ ਭਾਰਤ ਦੇ ਕੰਟੈਕਸਟ ਦੇਖਦੇ ਹਾਂ ਔਰ ਬ੍ਰਾਹਮਣਵਾਦ ਦੀ ਜੇ ਗੱਲ ਕਰੀਏ, ਲਗਭਗ 3500 4000 ਸਾਲ ਦਾ ਇਹਨਾਂ ਦਾ ਤਾਂ ਆਧਾਰ ਹੀ ਹੈ। ਔਰ ਇਹ ਗੱਲ ਸ਼ਾਇਦ ਜਦੋਂ ਇਹ ਕਹਿੰਦੇ ਨੇ ਜੀ ਸਾਡੇ ਬਹੁਤ ਪ੍ਰਾਚੀਨ ਸਭਿਅਤਾ 'ਚ ਸਾਇੰਟਿਸਟ ਹੋਏ, ਸਾਇੰਟਿਸਟ ਤਾਂ ਪਤਾ ਨਹੀਂ ਕੋਈ ਹੋਇਆ ਕਿ ਨਹੀਂ, ਪਰ ਇਹਨਾਂ ਦੇ ਇਸ ਕਿਸਮ ਦੇ ਮਨੋਵਿਗਿਆਨੀ ਉਹ ਚਾਣਕਿਆ ਹੋਏ 2500 ਸਾਲ ਪਹਿਲਾਂ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਹੋਣਗੇ, ਉਹਨਾਂ ਨੇ, ਕਿਉਂਕਿ ਬ੍ਰਾਹਮਣਵਾਦ ਹੈ ਹੀ ਮਨੁੱਖੀ ਮਨ ਦੀ ਐਕਸਪਲੋਇਟੇਸ਼ਨ ਦੇ ਉੱਤੇ ਸੀ, ਜੰਮਣ ਤੋਂ ਲੈ ਕੇ ਮਰਨ ਤੱਕ, ਉਸ ਤੋਂ ਬਾਅਦ ਵੀ ਸਰਾਧ ਤੇ ਪਿੰਡ ਭਰਾਣਾ ਤੇ ਸੂਰਜ ਨੂੰ ਪਾਣੀ ਦੇਣ ਤੋਂ ਲੈ ਕੇ ਸਾਰਾ ਕੁਝ ਸੀ। ਸੋ ਉਹਨਾਂ ਨੇ ਹੋਰ ਕੋਈ ਗੱਲ ਕੀਤੀ ਕਿ ਨਹੀਂ, ਪਰ ਉਹਨਾਂ ਨੇ ਮਨੁੱਖੀ ਮਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਜੀ। ਔਰ ਇਹਨੂੰ ਸਮਝਣ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਕਿੱਥੇ ਕਿੱਥੇ ਵਾਰ ਕੀਤਾ ਜਾ ਸਕਦਾ ਹੈ, ਕਿਹੜੇ ਕਿਹੜੇ ਕਮਜ਼ੋਰ ਨੁਕਤੇ ਨੇ, ਔਰ ਉਹਦੇ ਚੋਂ ਹੀ ਫਿਰ ਇਹ ਜਿਹੜੀ ਚਾਣਕਿਆ ਨੀਤੀ ਦੇ ਅਸੀਂ ਹਥਿਆਰਾਂ ਦੀ ਗੱਲ ਕਰਦੇ ਹਾਂ, ਇਹ ਆਇਆ ਕਿ ਭਾਈ ਜੇ ਝੂਠ ਬੋਲਣਾ ਤੇ ਇੰਨਾ ਵੱਡਾ ਝੂਠ ਬੋਲੋ ਕਿ ਦੂਸਰਾ ਇਹ ਮੰਨ ਹੀ ਨਾ ਸਕੇ ਕਿ ਵੀ ਇਹ ਝੂਠ ਨਹੀਂ ਹੋ ਸਕਦਾ ਜੀ, ਵੀ ਤੁਸੀਂ ਨਿੱਕਾ ਮੋਟਾ ਕਿਉਂ ਬੋਲਣਾ, ਜਿੰਨਾ ਵੱਡਾ ਝੂਠ ਉਹਨੇ ਉਹਦੇ ਬਲੀਵਰ ਜ਼ਿਆਦਾ। ਔਰ ਅਸੀਂ ਅਜੋਕੇ ਵਕਤ ਦੇਖਿਆ ਕਿ ਕਿਵੇਂ ਗਣੇਸ਼ ਨੂੰ ਵੀ ਦੁੱਧ ਪਿਆਇਆ ਗਿਆ, ਔਰ ਦੁੱਧ ਵੀ ਗਣੇਸ਼ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੁਨੀਆ ਦੇ ਪੀਤਾ। ਬੜੇ ਬੜੇ ਲੋਕ, ਉਹ ਮਿਸਟਰ ਸ਼ੇਸ਼ਨ ਹੁੰਦਾ ਸੀ ਚੀਫ ਇਲੈਕਸ਼ਨ ਕਮਿਸ਼ਨਰ, ਉਹ ਵੀ ਲਾਈਨ 'ਚ ਖੜਾ ਕਿ ਜੀ ਉਹ ਦੁੱਧ ਪੀ ਰਹੇ ਨੇ ਜੀ ਗਣੇਸ਼ ਜੀ। ਇੱਥੇ ਮੈਰੀਲੈਂਡ 'ਚ ਇੱਕ ਡਾਕਟਰ ਸੀ ਹਿੰਦੂ ਲੇਡੀ, ਉਹ ਇੰਟਰਵਿਊ ਦੇ ਰਹੀ ਹੈ ਜੀ, ਮੈਂ ਘਰ ਆਈ, ਭਾਵੇਂ ਮੇਰਾ ਪਿੱਤਲ ਦਾ ਸੀ ਗਣੇਸ਼, ਮੈਂ ਵੀ ਚਮਚਾ ਦਿੱਤਾ ਤੇ ਗਣੇਸ਼ ਜੀ ਪੀਣ ਲੱਗ ਗਿਆ, ਦੁਨੀਆ ਭਰ 'ਚ ਪੀਣ ਲੱਗ ਗਿਆ। ਉਹਨੂੰ ਹਾਲਾਂਕਿ ਸਾਈਕੋਲੋਜਿਸਟ ਨੇ ਮਾਸ ਹਿਸਟੀਰੀਆ ਦਾ ਨਾਂ ਦਿੱਤਾ ਕਿ ਕਿਵੇਂ ਮੇਕ ਬਿਲੀਵ ਸਿਚੁਏਸ਼ਨ ਹੁੰਦੀ ਹੈ, ਪਰ ਇਹਨੂੰ ਤੁਸੀਂ ਇਹਨਾਂ ਦੇ ਇਸ ਝੂਠ ਦਾ 20ਵੀਂ ਸਦੀ ਦੇ ਐਂਡ ਜਾਂ 21ਵੀਂ ਸਦੀ 'ਚ ਆ ਕੇ ਇਸ ਲੈਵਲ ਤੇ ਵੇਚਣਾ ਕੋ, ਇਹੀ ਹਾਲ ਪੋਲੀਟੀਕਲ ਅਰੀਨਾ 'ਚ ਜੀ। ਜੇ ਅਸੀਂ ਦੇਖੀਏ ਮੋਦੀ ਐਜ਼ ਏ ਚੀਫ ਮਿਨਿਸਟਰ ਗੁਜਰਾਤ ਦਾ ਟੋਟਲ ਫੇਲਿਓਰ, ਕਿ ਉਹ ਇਕਨੋਮਿਕਲ ਵੀ ਸਭ ਤੋਂ ਜ਼ਿਆਦਾ ਅੱਜ ਵੀ ਉਸ ਖਿੱਤੇ 'ਚ ਉਵੇਂ ਹੀ ਕਿਸਾਨ ਆਤਮਘਾਤ ਕਰਦੇ ਨੇ ਜਿਵੇਂ ਦੂਜੀਆਂ ਸਟੇਟਾਂ 'ਚ ਕਰਦੇ ਨੇ, ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ। ਜੇ ਤੁਹਾਡਾ ਕੋਈ ਐਡਮਿਨਿਸਟ੍ਰੇਸ਼ਨ ਹੈ, ਇਹ ਵੀ ਤੁਸੀਂ ਡਿਸਕਸ਼ਨ ਦੀ ਖਾਤਰ ਕਹੋ ਜੀ ਰੋਲ ਨਹੀਂ ਹੈ, ਤੇ ਇਹ ਵੀ ਤੁਹਾਡੀ ਇੱਕ ਵੱਡੀ ਫੇਲਿਓਰ ਹੈ ਕਿ ਕਿਵੇਂ ਉਹਨੂੰ ਕਿਸੇ ਨੇ ਕੰਟਰੋਲ ਨਹੀਂ ਕੀਤਾ। ਲੇਕਿਨ ਇਹਦੇ ਬਾਵਜੂਦ ਮੀਡੀਆ ਦੇ ਜ਼ੋਰ ਨਾਲ, ਬਾਕੀ ਸਾਰੇ ਤਰੀਕੇ ਨਾਲ ਉਹਨੂੰ ਲੋਹ ਪੁਰਸ਼ ਬਣਾ ਦਿੱਤਾ ਕਿ ਆਇਰਨ ਮੈਨ, ਉਹਨੂੰ ਪਟੇਲ ਦੇ ਨਾਲ ਕੰਪੇਅਰ ਕਰਨ ਲੱਗ ਗਏ, ਉਸ ਨੂੰ ਜਿਹੜਾ ਹੈ ਉਹ ਹਿੰਦੂਤਵਾ ਦਾ ਰਾਖਾ ਬਣਾ ਦਿੱਤਾ। ਜਿਵੇਂ ਇੰਦਰਾ ਗਾਂਧੀ ਨੂੰ ਵਾਜਪਾਈ ਨੇ ਦੁਰਗਾ ਦਾ ਅਵਤਾਰ ਬਣਾ ਦਿੱਤਾ ਸੀ, ਉਹ ਸੱਚਮੁੱਚ ਹੀ ਸਮਝਣ ਲੱਗ ਗਏ ਵੀ ਮੈਂ ਦੁਰਗਾ, ਔਰ ਫਿਰ ਉਹਨੇ ਜੂਨ 84 ਦਾ ਘੱਲੂਘਾਰਾ ਵਰਤਾਇਆ ਤੇ ਅਲਟੀਮੇਟਲੀ ਦੁਰਗਾ ਜਿਹੜੀ ਹੈ ਉਹ ਜਿਹਨੂੰ ਢਾਡੀ ਸਿੰਘ ਕਹਿੰਦੇ ਨੇ ਕਿ ਵੀ ਫਿਲਟਰ ਵਾਂਗੂ ਕਰਤੀ ਜੀ, ਦੁਰਗਾ ਲੱਭੀ ਨਹੀਂ, ਫਿਰ ਨਾ ਉਹਦਾ ਸ਼ੇਰ ਲੱਭਾ ਜਿਹਦੀ ਸਵਾਰੀ ਤੇ ਉਹ ਬੈਠੀ ਸੀ। ਲੇਕਿਨ ਇਹੀ ਅੰਦਾਜ਼ 2014 'ਚ ਜੇ ਅਸੀਂ ਦੇਖੀਏ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੱਕ ਉਹ 2-3 ਸਾਲ ਦਾ ਪੀਰੀਅਡ ਸੀ ਜਿੱਥੇ ਦੋਵੇਂ ਪਾਸੇ ਉਹ, ਜਿਹਨੂੰ ਅਸੀਂ ਜਿਹਦੇ ਲਈ ਭਾਵੇਂ ਇਹ ਜਰਮਨ ਜ਼ਬਾਨ ਦਾ ਸ਼ਬਦ ਹੈ ਪ੍ਰੋਪੇਗੈਂਡਾ ਜੀ, ਪਰ ਜਿਸ ਸਕਸੈਸ ਨਾਲ ਇਸ ਪ੍ਰੋਪੇਗੈਂਡੇ ਨੂੰ ਇੱਕ ਪਾਸੇ ਉਹਨੂੰ ਬਿਲਡ ਕੀਤਾ ਜਾ ਰਿਹਾ ਸੀ, ਦੂਸਰੇ ਪਾਸੇ ਜਿਹੜੀ ਐਗਜ਼ਿਸਟਿੰਗ ਸਰਕਾਰ ਸੀ ਮਨਮੋਹਨ ਸਿੰਘ ਦੀ, ਉਸ ਨੂੰ ਭੰਡਿਆ ਜਾ ਰਿਹਾ ਸੀ ਕਿ ਵੀ ਆ ਸਕੈਂਡਲ, ਟੈਲੀਕਾਮ ਸਕੈਂਡਲ, ਫਲਾਣਾ ਸਕੈਂਡਲ, ਟਿਮਕਾ ਸਕੈਂਡਲ, ਔਰ ਉਸ ਨੂੰ ਹਾਈਲਾਈਟ ਕਰਦੇ ਆ, ਕਦੇ ਰਾਮਦੇਵ ਲਿਆ ਕੇ ਵਰਤੇ ਬਿਠਾਤਾ, ਕਦੇ ਅੰਨਾ ਹਜ਼ਾਰੇ ਲੈ ਆਂਦਾ, ਕਦੇ ਦੂਜੇ ਲੈ ਆਂਦੇ। ਸੋ ਇਹ ਦੋਨੋਂ ਤਰ੍ਹਾਂ ਮਾਈਂਡ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਚੱਲ ਰਹੀ ਸੀ। ਅਲਟੀਮੇਟਲੀ ਲੋਕਾਂ ਦਾ ਇਹ ਓਪੀਨੀਅਨ ਬਣਾ ਦਿੱਤਾ ਗਿਆ ਵੀ ਇਹ ਮੋਸਟ ਕਰਪਟ ਇਨਇਫੈਕਟਿਵ ਸਰਕਾਰ ਹੈ, ਔਰ ਇਹ ਲੋਹ ਪੁਰਸ਼ ਭਾਰਤ ਦੀ ਕਿਸਮਤ ਇਹੀ ਸਵਾਲ ਉਹਨੇ ਵੀ ਫਿਰ कि आपके अकाउंट में 25-25 लाख आएंगे। ਹੁਣ ਉਸ ਸਾਰੇ ਨੂੰ ਮੇਕ, ਔਰ ਇਹ ਨਹੀਂ ਹੈ ਕਿ ਉਹ ਵਨ ਟਾਈਮਰ ਸੀ। ਜੇ ਅਸੀਂ ਈਵਨ ਉਸ ਤੋਂ ਪਹਿਲਾਂ ਵੀ ਦੇਖੀਏ ਜਾਂ ਜੋ ਅੱਜ ਚੱਲ ਰਿਹਾ, ਔਰ ਮੈਨੂੰ ਇਹ ਲੱਗਦਾ ਹੈ ਵੀ 2019 ਚ ਵੀ ਹੋਏਗਾ, ਔਰ
ਜਿਹੜੀ ਗੱਲ ਜਿਸ ਨੂੰ ਤੁਸੀਂ ਆਇਰਨੀ ਆਫ ਦਾ ਸਿਚੁਏਸ਼ਨ ਕਹੋ ਜੀ ਕਿ ਵੀ ਅੱਜ ਭਾਰਤ ਦੇ ਮੈਜੋਰਿਟੀ ਲੋਕ ਇਹ ਬਿਲੀਵ ਕਰਦੇ ਨੇ ਕਿ ਲੀਡਰ ਝੂਠੇ ਨੇ। ਮੈਜੋਰਿਟੀ ਬਿਲੀਵ ਕਰਦੀ ਹੈ ਕਿ ਮੀਡੀਆ ਝੂਠੀਆਂ ਖਬਰਾਂ ਨੂੰ ਜਿਹੜਾ ਉਹ ਜਿਹਨੂੰ ਫੇਕ ਨਿਊਜ਼, ਔਰ ਮੋਦੀ ਦਾ ਤਾਂ ਨਾਂ ਹੀ ਫੇਕੂ ਰੱਖਿਆ ਕਿ ਵੀ ਕਰ ਰਹੇ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਅਲਟੀਮੇਟਲੀ ਅਗੇਨ ਹੋਏਗਾ ਉਹੀ ਜਿਹੜਾ ਮੌਕੇ ਤੇ ਆ ਕੇ ਅਗੇਨ ਪਰੋਸਿਆ ਜਾਏਗਾ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਹਿਊਮਨ ਮਾਈਂਡ ਦੀ ਵਰਕਿੰਗ ਦੀ ਗੱਲ ਕਰਦੇ ਹਾਂ, ਔਰ ਇਹ ਜਿਹੜੀ ਖਬਰ ਮੈਂ ਓਪਨਿੰਗ ਦੇ ਵਿੱਚ ਚੁਣੀ ਇਹ ਹੈ ਕਿ ਮੋਸਟ ਇੰਡੀਅਨਸ ਹੂ ਕੰਸੀਡਰ ਪੋਲੀਟੀਕਲ ਲੀਡਰਸ ਐਂਡ ਮੀਡੀਆ ਲਾਇਰ। ਇੱਕ ਸਰਵੇ ਜਿਹੜਾ ਉੱਥੇ ਇੱਕ ਸੰਸਥਾ ਨੇ ਕਰਵਾਇਆ ਜਿਹੜੀ ਕਾਫੀ ਰੈਪਿਊਟਡ ਸੰਸਥਾ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਮੋਸਟ ਇੰਡੀਅਨ ਸਿਟੀਜ਼ਨਸ ਬਿਲੀਵ that most of the country's political leaders mislead the public। ਇਹ majority Indians ਕਹਿੰਦੇ ਨੇ ਵੀ ਇਹ public leader ਗੁੰਮਰਾਹ ਕਰਦੇ ਨੇ ਜਨਤਾ ਨੂੰ। The result was calculated on the basis of the survey of 19,000 citizens of the country। 19,000 ਭਾਰਤੀਆਂ ਤੋਂ ਸਰਵੇ ਦੇ ਨਾਲ ਇਸ ਕਨਕਲੂਜਨ ਤੱਕ ਪਹੁੰਚਿਆ ਗਿਆ। The survey conducted by IPSOS ਇਹ ਇੱਕ credible ਸੰਸਥਾ ਹੈ said that 56% of citizens said that political leaders mislead the general public। ਕਿ ਇਹ 56% ਭਾਰਤੀ 19,000 ਦੇ ਸਰਵੇ ਵਾਲੇ ਜਿਹੜਾ ਜ਼ਾਹਰ ਹੈ ਕ੍ਰਾਸ ਸੈਕਸ਼ਨ ਆਫ ਸੋਸਾਇਟੀ ਚ ਹੋਇਆ ਕਿ ਭਾਈ ਇਹ ਗੁੰਮਰਾਹ ਕਰਦੇ ਨੇ। 47% of nation citizens believe that media is misleading the public, almost close to half। ਅੱਧੇ ਲੋਕ 47% ਆਲਮੋਸਟ ਇਹ ਮੰਨਦੇ ਨੇ ਕਿ ਮੀਡੀਆ ਜਿਹੜਾ ਹੈ ਇਹ ਵੀ ਮਿਸਲੀਡ ਕਰ ਰਿਹਾ, ਲੋਕਾਂ ਨੂੰ ਗੁੰਮਰਾਹ ਕਰ ਰਿਹਾ। 44% of the people also believe that there is really responsible social media to seduce the public। ਕਿ 44% ਲੋਕ ਇਹ ਵੀ ਬਿਲੀਵ ਕਰਦੇ ਨੇ ਕਿ ਜਿਹੜਾ ਅੱਜ ਲੋਕਾਂ ਨੂੰ ਸੈਡਿਊਸ ਕੀਤਾ ਹੈ ਇਹ ਸੋਸ਼ਲ ਮੀਡੀਆ ਇਹਦੇ ਲਈ ਜ਼ਿੰਮੇਵਾਰ ਹੈ। Most of the 19,000 Indians living in 27 countries said they watch and hear almost daily news, and half of them leave falsehood later। 72% of Indians now believe that newspapers or TV radio channels deliberately publish and circulate false news for their own interest। 72% Indians ਇਹ believe ਕਰਦੇ ਨੇ ਕਿ ਇਹ ਜਿਹੜੇ ਅਖਬਾਰਾਂ ਨੇ, TV ਹੈ ਔਰ ਰੇਡੀਓ ਚੈਨਲ ਨੇ ਇਹ ਜਾਣ ਬੁੱਝ ਕੇ ਝੂਠੀਆਂ ਖਬਰਾਂ ਆਪਣੇ ਹਿੱਤਾਂ ਦੇ ਲਈ। ਔਰ ਇਸ ਮਾਮਲੇ 'ਚ ਜਿਹੜੇ ਜਿਹਨੂੰ ਸ਼ਾਇਦ ਕੋਬਰਾ ਸਟਿੰਗ ਆਪਰੇਸ਼ਨ 2-3 ਕੀਤੇ ਉਹਨਾਂ ਨੇ ਉਹਦੇ ਸਾਹਮਣੇ ਆਇਆ ਕਿ ਵੀ ਕਿਵੇਂ ਕੀ ਕਰ ਰਹੇ ਨੇ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਸਬੂਤ ਹੈ ਕਿ ਜਿਹਨੂੰ ਅੱਜ ਕਿਹਾ ਜਾਂਦਾ, ਔਰ ਇਹੀ ਅੱਜ ਜਦੋਂ ਵਿਚਾਰ ਵੀ ਸਾਡੇ ਇੰਡੀਆਨਾ ਦੇ ਵੀਰਾਂ ਨਾਲ ਹੋ ਰਹੀ ਸੀ ਕਿ ਹੁਣ ਸਾਨੂੰ ਵੀ ਇੱਕ ਦੋ ਵੀਰਾਂ ਨੇ ਸੁਜੈਸਟ ਕੀਤਾ ਕਿ ਜੇ ਤੁਸੀਂ ਇੰਨੇ ਵੱਡੇ ਖਰਚੇ ਵਾਲਾ ਪ੍ਰੋਜੈਕਟ ਚੁੱਕਿਆ ਹੈ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਹੀ ਸਭ ਕੁਝ ਹੁੰਦਾ ਹੈ। ਦੇਖੋ ਜੀ ਸੁਖਪਾਲ ਖਹਿਰਾ ਕਿਵੇਂ ਯੂਜ਼ ਕਰਦਾ ਹੈ ਸੋਸ਼ਲ ਮੀਡੀਆ ਨੂੰ, ਔਰ ਤੁਸੀਂ ਇੰਨੇ ਕੋਲੋਂ ਕਾਹਨੂੰ, ਤੁਸੀਂ ਆਪਣੀ ਗੱਲ ਹੀ ਕਹਿਣੀ ਹੁੰਦੀ ਹੈ ਉਹ ਤੁਸੀਂ ਪਾ ਕੇ ਕਰ ਦਿਓ, ਵੀਡੀਓ ਵਾਇਰਲ ਹੋ ਜਾਂਦੀ ਹੈ ਔਰ ਬਾਕੀ ਸਾਰਾ ਬਹੁਤ ਠੀਕ ਗੱਲ ਹੈ। ਸੋਸ਼ਲ ਮੀਡੀਆ ਦਾ ਜੇ ਠੀਕ ਇਸਤੇਮਾਲ ਹੋਏ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਹੈ। ਲੇਕਿਨ ਜੇ ਤੁਸੀਂ ਮੁਲਕ ਬਣਾਉਣ ਤੁਰੇ ਹੋ, ਨੇਸ਼ਨ ਬਣਾਉਣ ਤੁਰੇ ਹੋ, ਸੋਸ਼ਲ ਮੀਡੀਆ ਦੀ ਲਾਈਫ ਵੀ ਜੇ ਕੱਲ ਤੱਕ ਇੰਟਰਨੈਟ ਔਰ ਦੂਸਰਾ ਉਸ ਦਾ ਇੱਕ ਆਪਣਾ ਰੋਲ ਸੀ, ਫੇਸਬੁੱਕ YouTube ਆਇਆ, YouTube ਦੇ ਬਰਾਬਰ ਫੇਸਬੁੱਕ ਆ ਗਿਆ, ਜਿਸ ਤੇਜ਼ੀ ਨਾਲ ਇਹ ਬਦਲ ਰਿਹਾ। ਔਰ ਕਦੇ ਇਹ ਦੇਖੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸ ਕਿਸਮ ਦੀ ਡਿਸਇਨਫੋਰਮੇਸ਼ਨ ਵੀ ਹੈ। ਬਿਲਕੁਲ। ਔਰ ਤੁਸੀਂ ਕਿਵੇਂ ਕਿਸੇ ਗੱਲ ਨੂੰ ਵੈਰੀਫਾਈ ਕਰੋਗੇ, ਔਰ ਫਿਰ ਜਦੋਂ ਤੁਸੀਂ ਮੁਲਕ ਬਣਾਉਂਦੇ ਹੋ, ਮੁਲਕ ਲੈਣ ਨੂੰ ਤੁਰੇ ਹੋ, ਤੁਹਾਡੇ ਕੋਲ ਆਪਣਾ ਚੈਨਲ ਹੋਣਾ ਜਿੱਥੇ ਤੁਸੀਂ ਅੱਜ ਜੇ ਅਸੀਂ ਜਿਹੜਾ ਸਾਊਂਡ ਵਿਊ ਬ੍ਰੌਡਕਾਸਟਿੰਗ 'ਚ ਬੈਠੇ ਹਾਂ, ਜਦੋਂ ਸਾਨੂੰ ਮਿਲਣ ਵਾਲੇ ਆਉਂਦੇ ਨੇ ਅਸੀਂ ਫਖਰ ਨਾਲ ਉਹਨਾਂ ਨੂੰ ਉਹ ਸਾਰੇ ਮਾਸਟਰ ਜਿਹੜਾ ਕੰਟਰੋਲ ਰੂਮ ਔਰ ਦੂਸਰੇ ਜਦੋਂ ਦੇਖਦੇ ਨੇ, ਅੱਛਾ ਇੰਡੀਆ ਦਾ ਇਹ ਚੈਨਲ ਵੀ ਇੱਥੋਂ ਚੱਲਦਾ ਹੈ, ਬੰਗਲਾਦੇਸ਼ ਦਾ ਵੀ ਇੱਥੋਂ ਚੱਲਦਾ ਹੈ, ਗ੍ਰੀਕ ਹੈ, ਅਫਰੀਕਨ ਹੈ, ਤੇ ਬਹੁਤਿਆਂ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਅੱਛਾ ਖਾਲਿਸਤਾਨ ਦੀ ਮੂਵਮੈਂਟ ਨੇ ਇਹ ਮੁਕਾਮ ਹਾਸਲ ਕੀਤਾ ਕਿ ਵੀ ਘੱਟੋ ਘੱਟ ਸਾਡੇ ਕੋਲ ਇੱਕ ਆਪਣਾ ਚੈਨਲ ਹੈ ਜਿੱਥੇ 34 ਹੋਰ ਚੈਨਲ ਨੇ, ਅਸੀਂ ਉਹਨਾਂ ਦੇ ਨਾਲ ਬਰਾਬਰ ਇੱਕ ਸ਼ਾਨ ਦੇ ਨਾਲ ਬੈਠੇ ਹਾਂ ਔਰ ਆਪਣੀ ਗੱਲ ਕਹਿਣ ਦਾ ਇੱਕ ਪਾਰਟ ਹੈ। ਇਵੇਂ ਹੀ
ਜੇ ਸ਼ਿਕਾਗੋ ਪ੍ਰੋਟੈਸਟ ਹੋਇਆ ਹੈ ਜਾਂ ਇੱਥੇ ਐਤਵਾਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਦਾ ਨਗਰ ਕੀਰਤਨ ਸੀ ਜੀ, ਹੁਣ ਤੁਸੀਂ ਕਿਤੇ ਵੀ ਜਿੱਥੇ ਪ੍ਰੋਟੈਸਟ ਹੁੰਦੇ ਨੇ, ਰੈਲੀਜ਼ ਹੁੰਦੀਆਂ, ਕੌਮ ਦੀ ਗੱਲ ਕਹਿਣ ਵਾਲੇ ਦੂਜੇ ਜਿਨ੍ਹਾਂ ਨੂੰ ਸਾਡੇ ਕਈ ਵੀਰ ਬੜੇ ਚਾਅ ਨਾਲ ਜਾ ਕੇ ਐਡਾਂ ਦਿੰਦੇ ਨੇ, ਉੱਥੇ ਬੈਠੇ ਹੁੰਦੇ ਨੇ, ਉਹ ਦੋਵਾਂ ਧਿਰਾਂ ਨੂੰ ਸੱਦ ਕੇ ਪਹਿਲਾਂ ਇੱਕ ਨੂੰ ਸੱਦਿਆ, ਉਹਨੂੰ ਗਾਲਾਂ ਕਢਵਾਤੀਆਂ, ਫਿਰ ਦੂਜੀ ਨੂੰ ਸੱਦਿਆ, ਉਹਨੂੰ ਕਢਵਾਤੀਆਂ, ਉਹਨਾਂ ਤੋਂ ਪੈਸੇ ਫੜ ਲਏ। ਠੀਕ ਹੈ, ਜੇ ਅਸੀਂ ਪਪੂਲੈਰਿਟੀ ਲੈਣੀ ਹੋਏ, ਕੰਟਰੋਵਰਸੀ ਜਿਹੜੀ ਮਰਜ਼ੀ ਮੁੱਦੇ ਤੇ ਤੁਸੀਂ ਖੜੀ ਕਰ ਲਓ, ਮਰਿਆਦਾ ਤੇ ਖੜੀ ਕਰ ਲਓ, ਇਹਨਾਂ ਮੁੱਦਿਆਂ ਤੇ ਕਰ ਲਓ, ਪਰਸਨੈਲਿਟੀ ਕਲੈਸ਼ ਤੇ ਕਰ ਲਓ, ਪਰ ਅਸੀਂ ਇਹ ਮੰਨ ਕੇ ਤੁਰੇ ਹਾਂ ਕਿ ਅਲਟੀਮੇਟਲੀ ਬੇਸ਼ੱਕ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਸੱਚ ਦਾ ਆਪਣਾ ਭਾਰ ਬੜਾ ਹੁੰਦਾ, ਪਰ ਸੱਚ ਨੂੰ ਬਾਹਰ ਨਿਕਲ ਕੇ ਦੱਸਣਾ ਪੈਂਦਾ ਕਿ ਮੈਂ ਸੱਚ ਹੈ, ਕੂੜ ਨੂੰ ਵੰਗਾਰਨਾ ਪੈਂਦਾ ਕਿ ਵੀ ਤੂੰ ਕੂੜ ਹੈ ਜੀ। ਜੇ ਤੁਸੀਂ ਨਹੀਂ ਕਰਦੇ, ਘਰ ਬੈਠਿਆਂ ਸੱਚ ਨਹੀਂ ਜਿੱਤਦਾ ਹੈ। ਜੇ ਇਵੇਂ ਹੁੰਦਾ, ਜੇ ਗੁਰੂ ਸਾਹਿਬਾਨ ਨੇ ਖੁਦ ਜਾ ਕੇ ਐਮਨਾਬਾਦ ਸ਼ਹਿਰ 'ਚ ਬਾਬਰ ਨੂੰ ਚੈਲੰਜ ਕੀਤਾ ਹੈ, ਕੈਦ ਕੱਟੀ, 6ਵੇਂ ਪਾਤਸ਼ਾਹ ਨੇ ਵੇਲੇ ਦੇ ਹਾਕਮਾਂ ਨੂੰ ਚੈਲੰਜ ਕੀਤਾ ਹੈ, ਗਵਾਲੀਅਰ ਦੇ ਕਿਲੇ 'ਚ ਕੈਦ ਕੱਟੀ, 10ਵੇਂ ਪਾਤਸ਼ਾਹ ਨੇ ਅਨੰਦਪੁਰ ਕਿਲੇ ਬਣਾਏ, ਸ਼ਸਤਰਾਂ ਦੀ ਟ੍ਰੇਨਿੰਗ ਦੇ ਲਈ ਸ਼ਸਤਰ ਬਣਾਉਣ ਵਾਲੇ ਰੱਖੇ, ਟ੍ਰੇਨਿੰਗ ਲਈ ਉਸਤਾਦ ਰੱਖੇ, ਉਹਨਾਂ ਦੀ ਪ੍ਰੋਪਰ ਜਿਹਨੂੰ ਗਰੂਮਿੰਗ ਕਹਿੰਦੇ ਨੇ ਅੱਜ ਕੀਤੀ, ਫਿਰ ਜਿਹੜਾ ਉਹ ਸਿੰਘ ਜੂਝੇ, ਉਹਨਾਂ ਦੀ ਸਪਿਰਿਟ ਤਾਂ ਗੁਰੂ ਨੇ ਭਰੀ ਹੋਈ ਸੀ। ਸੋ ਤੁਹਾਨੂੰ ਕਿਸੇ ਵੀ ਮੁਕਾਮ ਤੱਕ ਪਹੁੰਚਣ ਦੇ ਲਈ ਉਹ ਬੇਸਿਕ ਸਟਰਕਚਰ, ਸੱਚ ਦਾ ਸਟਰਕਚਰ, ਸੱਚ ਦੇ ਕਿਲੇ, ਇਹ ਠੀਕ ਹੈ, ਸੱਚ ਦਾ ਕਿਲਾ ਇੱਕ ਮਹਿਫੂਜ਼ ਕਿਲਾ ਹੁੰਦਾ, ਉਹ ਤੁਹਾਡੇ ਅੰਦਰ ਤੁਹਾਨੂੰ ਸਟਰੈਂਥ ਦਿੰਦਾ ਕਿ ਤੁਸੀਂ ਜਿਹੜਾ ਉਹ ਕਦੇ ਡੋਲਦੇ ਨਹੀਂ ਹੋ, ਪਰ ਤੁਹਾਨੂੰ ਜਿਹਨੂੰ ਕਹਿੰਦੇ ਨੇ ਸਮੇਂ ਦੇ ਹਾਣ ਦਾ ਹੋਣਾ ਪੈਂਦਾ। ਹੁਣ ਇੱਕ ਪਾਸੇ ਜੇ ਇਸ ਸਰਵੇ ਨੂੰ ਬਿਲੀਵ ਕਰੀਏ ਕਿ ਭਾਈ 72% ਜਿਹੜਾ ਮੀਡੀਆ ਹੈ ਉਹ ਫੇਕ ਨਿਊਜ਼ ਪਰੋਸ ਰਿਹਾ, ਤੇ ਜੇ ਤੁਹਾਡੇ ਕੋਲ ਆਪਣਾ ਕੋਈ ਟਿਕਾਣਾ ਨਹੀਂ ਹੈ, ਆਪਣੀ ਗੱਲ ਕਹਿਣ ਦਾ ਕੋਈ ਸਬਬ ਨਹੀਂ ਹੈ, ਤੁਸੀਂ 36 ਵੀਡੀਓਜ਼ ਪੋਸਟ ਕਰੀ ਜਾਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ, ਉਹਨਾਂ ਦਾ 3600 ਬੈਠਾ ਹੁੰਦਾ ਜੀ। ਔਰ ਇਸ ਹੱਦ ਤੱਕ ਜਾ ਕੇ ਮੈਨੂੰ ਕਿੰਨੀ ਵਾਰੀ ਮੈਂ ਫੇਸਬੁੱਕ ਕਰਦੇ ਡਿਲੀਟ ਕਰਦਾ, ਕਿੰਨੇ ਐਬਿਊਸਿਵ ਕਮੈਂਟ ਹੁੰਦੇ ਨੇ, ਕਿਸ ਲੈਵਲ ਦਾ ਜਿਹੜਾ ਹੈ ਉਹ ਈਵਨ ਹੁਣ 10ਵੇਂ ਪਾਤਸ਼ਾਹ ਦੀ ਇੱਕ ਪਿਕਚਰ ਲਾ ਕੇ ਬੜੇ ਭੱਦੇ ਢੰਗ ਨਾਲ ਜਿਹੜੀ ਹੈ, ਇੱਕ ਦਿੱਲੀ ਤੋਂ ਇੱਕ ਦੀ ਪੋਸਟ ਆਈ, ਸਾਨੂੰ ਪੰਜਾਬ 'ਚ ਵੀ ਚੱਲ ਰਿਹਾ, ਈਵਨ ਅਕਾਲ ਤਖਤ ਦੇ ਜਾਲੀ ਜਥੇਦਾਰ ਨੇ ਵੀ ਕਿਹਾ ਕਿ ਜੀ ਇਹ ਤਫਤੀਸ਼ ਕਰੋ ਔਰ ਫਲਾਣਾ ਕਰੋ, ਕਿਉਂਕਿ ਇਹ ਸਾਰਾ ਉਹਨਾਂ ਦੇ ਹੱਥ 'ਚ ਵੀ ਜਿਹੜਾ 19 ਪਾਵਰ ਦਿੰਦਾ, ਰਾਦਰ ਜ਼ਿਆਦਾ ਦਿੰਦਾ। ਤੁਸੀਂ ਕਿੰਨੀਆਂ ਸੋਸ਼ਲ ਮੀਡੀਆ ਤੇ ਤੁਹਾਡੇ ਬੰਦੇ ਬੈਠੇ ਹੋਣਗੇ, ਆਪਣੇ ਕਿਰਤ ਵੀ ਕਰਦੇ ਨੇ, ਉਹਨਾਂ ਦੇ ਪੇਡ ਸੈਂਕੜੇ ਬੈਠੇ ਨੇ ਆਈਟੀ ਸੈਕਟਰ ਦੇ, ਬਿਲਕੁਲ। ਔਰ ਇੱਕ ਪਾਸੇ ਇਹ ਚੱਲ ਰਿਹਾ ਸਾਰਾ ਪਾਰਟ, ਔਰ ਮੈਂ ਅਕਸਰ ਹਾਲਾਂ ਮੈਂ ਗੁਰੇਜ਼ ਕਰਦਾ ਇਹ ਕਹਿਣ ਤੋਂ, ਤੁਸੀਂ ਅਪੀਲ ਕਰਦੇ ਹੋ ਰੋਜ਼ਾਨਾ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਅਸੀਂ ਆਲਮੋਸਟ 6 ਸਾਲ ਪੂਰੇ ਕਰਨ ਦੇ ਨੇੜੇ ਪਹੁੰਚ ਰਹੇ ਹਾਂ, ਔਰ ਜਿਨ੍ਹਾਂ ਹਾਲਾਤਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਹ ਜਿਹੜੇ ਨੇ, ਉਹ ਮੈਂ ਇਹਦੇ ਤੇ ਫਿਲਮ ਦਾ ਬਲੈਂਕ ਹੀ ਛੱਡ ਦਿੰਦਾ ਕਿ ਜੇ ਸੱਚਮੁੱਚ ਜਿਹੜੇ ਪੰਥ ਦਰਦੀ ਵੀਰ ਨੇ, ਸਾਨੂੰ ਬਹੁਤ ਐਡਮੀਰੇਸ਼ਨ ਮਿਲਦੀ ਹੈ, ਬਹੁਤ ਪਿਆਰ ਭਰੀਆਂ ਲਿਖਤਾਂ ਆਉਂਦੀਆਂ ਨੇ, ਕੁਝ ਅਸੀਂ ਸ਼ੇਅਰ ਕਰਦੇ ਹਾਂ, ਬਹੁਤ ਸਾਰੀਆਂ ਅਨਸ਼ੇਅਰਡ ਰਹਿੰਦੀਆਂ, ਔਰ ਇਸੇ ਤਰ੍ਹਾਂ ਸਾਡੇ ਸਾਰੇ ਪਾਸਿਓਂ ਐਪਰੀਸ਼ੀਏਟ ਹੁੰਦਾ। ਤੁਹਾਡੀ ਐਪਰੀਸ਼ੀਏਸ਼ਨ ਸਾਨੂੰ ਹੌਸਲਾ ਦਿੰਦੀ ਹੈ, ਪਰ ਸਾਡੇ ਜਿਹੜੇ ਸਟੂਡੀਓ ਦੇ ਬਿੱਲ ਨੇ, ਸਾਡੇ ਪੇ ਰੋਲ ਨੇ, ਬੀਮਿੰਗ ਚਾਰजेस ਨੇ, ਉਹ ਸਿਰਫ ਐਪਰੀਸ਼ੀਏਸ਼ਨ ਫੁਲਫਿਲ ਨਹੀਂ ਕਰਦੀ। ਸਾਨੂੰ ਤੁਹਾਡੇ ਚੈਕਸ ਦੀ ਲੋੜ ਹੈ, ਸਾਨੂੰ ਤੁਹਾਡੇ ਦਸਵੰਧ ਦਾ ਇੱਕ ਹਿੱਸਾ, ਤੁਹਾਡੀਆਂ ਆਪਣੀਆਂ ਕਮਿਟਮੈਂਟਸ ਵੀ ਹੋਣਗੀਆਂ, ਘੱਟੋ ਘੱਟ ਤੁਹਾਨੂੰ ਇਹ ਕਹਿਣ ਦੀ ਲੋੜ ਹੀ ਨਾ ਰਵੇ, ਔਰ ਮੈਨੂੰ ਇਹ ਲੱਗਦਾ ਵੀ ਤੁਹਾਡਾ ਕਹਿਣਾ ਵੀ ਉਹਨਾਂ ਨੂੰ ਪ੍ਰੋਗਰਾਮ ਦਾ ਹਿੱਸਾ ਹੀ ਲੱਗਣ ਲੱਗ ਗਿਆ ਬਹੁਤਿਆਂ ਨੂੰ, ਔਰ ਅਸੀਂ ਇਹ ਸਮਝਦੇ ਹਾਂ ਵੀ ਇਸ ਪ੍ਰੋਗਰਾਮ 'ਚ ਮੈਂ ਅਪੀਲ ਵੀ ਕਰਨਾ ਚਾਹੁੰਦਾ ਕਿ ਅਸੀਂ ਕਾਫੀ ਪਛੜ ਰਹੇ ਹਾਂ ਇਸ ਪੱਖੋਂ, ਔਰ ਮੈਂ ਇਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਕਿ ਭਾਈ ਉਹ ਸਟੇਜ ਆਏ ਕਿ ਵੀ ਸਾਨੂੰ ਇਸ ਨੂੰ ਅਲਵਿਦਾ ਕਹਿਣਾ ਪਏ, ਕਿਉਂਕਿ ਇਹ ਜਿਹੜਾ ਆਉਣ ਵਾਲਾ ਵਕਤ ਹੈ, ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਹਿੰਦੂਤਵਾਦੀ ਆਈਡੀਓਲੋਜੀ ਜਿਸ ਅੰਦਾਜ਼ 'ਚ ਉਹ ਅਸਰਅੰਦਾਜ਼ ਹੋ ਰਹੇ ਨੇ, ਉਹਨੂੰ ਕਾਊਂਟਰ ਜਿਹੜਾ ਜੇ ਕੀਤਾ ਜਾ ਸਕਦਾ ਤੇ ਬਰਾਬਰ ਦੀ ਜਿਹੜੀ ਹੈ ਉਹ ਧਿਰ ਦੇ ਵੱਲੋਂ ਹੀ, ਬਰਾਬਰ ਦੀ ਜਦੋਂ ਮੈਂ ਕਹਿੰਦਾ ਕਿ ਉਹਨਾਂ ਦੀ ਹਰ ਗੱਲ ਦਾ ਅਸੀਂ ਨੋਟਿਸ ਵੀ ਲੈਂਦੇ ਹਾਂ, ਹੋਰ ਵੀ ਸਾਡੇ ਕੋਲ ਜਿਹੜੇ ਅਸੀਂ ਜੇ ਲਾਈਵ ਕਵਰ ਕਰਨ ਦਾ ਹਰ ਥਾਂ ਤੇ ਪਹੁੰਚ ਕੇ ਸਾਡੀਆਂ ਟੀਮਸ ਸਾਈਮਲਟੇਨੀਅਸਲੀ ਪ੍ਰੋਗਰਾਮਸ ਨੂੰ ਕਵਰ ਕਰ ਰਹੀਆਂ ਹੁੰਦੀਆਂ, ਤੇ ਅਲਟੀਮੇਟਲੀ ਰਿਸੋਰਸਿਸ ਦੇ ਨਾਲ ਹੀ ਹੈ। ਹੁਣ ਖਿੱਚ ਕੇ ਅਸੀਂ ਇੱਥੇ ਤੱਕ ਆਏ, ਔਰ ਇੱਕ ਸਟੇਜ ਹੁੰਦੀ ਹੈ ਤੁਹਾਡੀ ਸਿਹਤ ਹੋਏ, ਤੁਹਾਡਾ ਇਹ ਠੀਕ ਹੈ ਮਨੋਬਲ ਤਾਂ ਗੁਰੂ ਕਾਇਮ ਰੱਖੇ, ਲੇਕਿਨ ਇੱਕ ਸਟੇਜ ਆਉਂਦੀ ਹੈ ਫਿਰ ਤੁਹਾਨੂੰ ਲੱਗਣ ਲੱਗ ਜਾਂਦਾ ਵੀ ਇਨਫ ਇਜ਼ ਇਨਫ। ਜੇ
ਕੌਮੀ ਤੌਰ ਦੇ ਉੱਤੇ ਨਹੀਂ ਲੱਗਦਾ ਇੱਕ ਵੱਡੇ ਤਬਕੇ ਨੂੰ ਕਿ ਵੀ ਇਸ ਦੀ ਕੋਈ ਜਿਹੜੀ ਹੈ ਸਾਰਥਕਤਾ ਹੈ ਉਹ ਉਹਦੇ ਤੇ ਸੋਸ਼ਲ ਮੀਡੀਆ ਦੀ ਵੀਡੀਓ ਨੂੰ ਹੀ ਸਮਝਦੇ ਨੇ ਵੀ ਇਹ ਬਹੁਤ ਵੱਡੀ ਗੱਲ ਹੋ ਗਈ, ਇਹ ਵਾਇਰਲ ਹੋ ਗਈ, ਇੰਨੇ ਆ ਗਏ। ਇੱਦਾਂ ਨਾ ਮੁਲਕ ਬਣਦੇ ਨੇ, ਨਾ ਮੁਲਕ ਸਸਟੇਨ ਹੁੰਦੇ ਨੇ। ਅਸੀਂ TV 84 ਦੀ ਸ਼ੁਰੂਆਤ ਜਿਹਨਾਂ ਪੰਜ ਤਰਦੀਆਂ ਦੇ ਨਾਲ ਮਿਲ ਕੇ ਕੀਤੀ, ਉਹ ਵੀ ਐਗਜ਼ੌਸਟ ਹੋ ਗਏ ਨੇ। ਉਹਨਾਂ ਨੂੰ ਵੀ ਸੀ ਕਿ ਵੀ ਚਲੋ 2-3 ਸਾਲ ਅਸੀਂ ਖਿੱਚਾਂਗੇ, ਉਸ ਤੋਂ ਬਾਅਦ ਇੱਕ ਵੱਡਾ ਦਾਇਰਾਕਾਰ ਆਟੋਮੈਟਿਕਲੀ ਸਪੋਰਟ ਤੇ ਆਏਗਾ। ਸੋ ਤੁਸੀਂ ਬੇਸ਼ੱਕ $50, ਬੇਸ਼ੱਕ $100, ਬੇਸ਼ੱਕ ਈਵਨ ਜਿੰਨਾ ਕੋਈ ਅਫੋਰਡ ਕਰ ਸਕਦਾ ਹੈ ਕਮਿਟ ਕਰ ਲਓ। ਮਹੀਨੇ ਦੇ ਪੇਪਾਲ ਦਾ ਪ੍ਰੋਵੀਜ਼ਨ ਹੈ, ਐਡਰੈਸ ਤੁਸੀਂ ਰੋਜ਼ ਦੱਸਦੇ ਹੋ, ਇਹ ਘੱਟੋ ਘੱਟ ਜਿੱਥੇ ਤੁਸੀਂ ਬਾਕੀ ਆਪਣੇ ਸਾਰੇ ਜਿਹੜਾ ਉਸ ਨੂੰ ਬਜਟ ਕੀਤਾ ਹੋਇਆ ਇਹਨੂੰ ਵੀ ਇਹ ਸਮਝੋ ਕਿ ਭਾਈ ਇਹ ਵੀ ਇੱਕ ਕੌਮੀ ਗੱਲ ਹੈ ਜਿਸ ਨੂੰ ਅਸੀਂ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਘੜੀ ਵੱਲ ਦੇਖ ਰਿਹਾ ਵੀ ਇਹ ਇਸ ਵੱਲ ਹੀ ਅੱਗੇ ਚਲਿਆ ਗਿਆ ਗੱਲ। ਪਰ ਜਦੋਂ ਅਸੀਂ ਇੱਕ ਪਾਸੇ ਮੀਡੀਆ ਦੀ ਗੱਲ ਕਰਦੇ ਹਾਂ ਜਿਹੜੀ ਇਸੇ ਚੀਜ਼ ਸਰਵੇ 'ਚ ਪੋਲੀਟੀਸ਼ੀਅਨਸ ਦੇ ਝੂਠੇ ਹੋਣ ਦੀ ਗੱਲ ਹੈ, ਅੱਜ ਦੇ ਮੀਡੀਆ ਦੀ ਖਬਰ ਹੈ। ਹੁਣ ਉਹ ਮੋਦੀ ਜਿਹਨੂੰ ਗੁਜਰਾਤ 'ਚ ਜਿੱਥੇ ਕਿ ਇੱਕ ਵੱਡੀ ਗਿਣਤੀ 10% ਦੇ ਨੇੜੇ ਮੁਸਲਮਾਨਾਂ ਦੀ ਪੋਪੂਲੇਸ਼ਨ ਹੈ, ਉਹ ਈਦ ਦੇ ਮੌਕੇ ਬੜੇ ਸਨਮਾਨ ਦੇ ਨਾਲ ਉਸ ਨੂੰ ਟੋਪੀ ਜਿਹੜੀ ਉਸ ਵੇਲੇ ਨਮਾਜ਼ ਵੇਲੇ ਪੜ੍ਹੀ ਜਾਂਦੀ ਹੈ, ਪਾਈ ਜਾਂਦੀ ਹੈ, ਉਹ ਦਿੱਤੀ। ਉਹਨੇ ਰਿਜੈਕਟ ਕੀਤਾ, ਮੈਂ ਟੋਪੀ ਨਹੀਂ ਪਹਿਨਦਾ। ਹੁਣ ਕਿਉਂਕਿ ਕਿਸ ਕਿਸਮ ਦਾ ਫਰਾਡ ਹੈ, ਸਾਰਾ ਪੋਲੀਟੀਕਲ ਢਾਂਚਾ ਹੈ। ਹੁਣ ਇਲੈਕਸ਼ਨਾਂ ਹੋਣੀਆਂ ਨੇ, ਅਸੈਂਬਲੀ ਚੋਣਾਂ ਮੱਧ ਪ੍ਰਦੇਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਰਾ ਭਾਈਚਾਰਾ, ਬੋਰਾ ਜਾਂ ਇਹਨਾਂ ਨੂੰ ਇਸਮਾਈਲੀ ਵੀ ਕਹਿੰਦੇ ਨੇ, ਉਹ ਰਹਿੰਦੇ ਨੇ। ਹੁਣ ਮੋਦੀ ਉੱਥੇ ਪਹੁੰਚ ਗਿਆ, ਉਹਨਾਂ ਦੀ ਪਹਿਲੀ ਵਾਰ ਉਹਨਾਂ ਦੇ ਕਿਸੇ ਮਸਜਿਦ 'ਚ ਗਿਆ। ਮੋਦੀ ਵਿਜ਼ਿਟਸ ਬੋਰਾ ਮੌਸਕ, ਇਨਵੋਕਸ ਪ੍ਰੋਫਿਟ ਕਿਨ ਟੂ ਐਮਫੇਸਾਈਜ਼ ਔਨ ਪੀਸ। ਹੁਣ ਅੱਜ ਕੱਲ੍ਹ ਮੁਹਰਮ ਚੱਲ ਰਹੀ ਹੈ ਔਰ ਮੁਹਰਮ ਦਾ ਤਾਲੁਕ ਕਰਬਲਾ ਦੀ ਜੰਗ ਦੇ ਨਾਲ ਵੀ। ਹਜ਼ਰਤ ਅਲੀ ਔਰ ਉਹਨਾਂ ਦੇ ਬੇਟੇ ਹਸਨ ਹੁਸੈਨ ਖਾਸ ਤੌਰ ਤੇ ਕਰਬਲਾ ਦੇ ਮੈਦਾਨ 'ਚ ਇਮਾਮ ਹੁਸੈਨ ਜਿਹੜੇ ਨੇ ਉਹ ਕਿਵੇਂ ਮਾਰੇ ਗਏ, ਉਹਨੂੰ ਅੱਜ ਤੱਕ ਵੀ ਯਾਦ ਕੀਤਾ ਜਾਂਦਾ ਹੈ। ਸਾਰੇ ਇਸਲਾਮ ਨੂੰ ਮੰਨਣ ਵਾਲਿਆਂ ਵੱਲੋਂ, ਸ਼ੀਆ ਜਿਹੜੇ ਫਿਰਕਾ ਹੈ ਉਹਨਾਂ ਵੱਲੋਂ ਖਾਸ ਤੌਰ ਤੇ, ਔਰ ਇਹ ਬੋਰਾ ਜਾਂ ਇਸਮਾਈਲੀ ਇਹ ਸ਼ੀਆ ਕੈਟਾਗਰੀ 'ਚ ਹੀ ਆਉਂਦੇ ਨੇ। ਹੁਣ ਮੋਦੀ ਜਿਹੜਾ ਹੈ ਉੱਥੇ ਇੰਦੌਰ ਦੇ ਵਿੱਚ ਉਹਨਾਂ ਦੇ ਪਹੁੰਚ ਗਿਆ। ਮੋਦੀ ਸ਼ੇਅਰਡ ਦਾ ਡਾਇਜ਼ ਵਿਦ ਬੋਰਾ ਕਮਿਊਨਿਟੀ ਸਪਿਰਿਚੁਅਲ ਹੈਡ ਸਿਡਨਾ ਮੁਫੱਦਲ ਸੈਫੁਦੀਨ ਐਟ ਦਾ ਅਸ਼ਰਾ ਮੁਬਾਰਕ event which commemorates the martyrdom of Imam Hussain at the Safi Mosque here in Madhya Pradesh। ਉੱਥੇ ਜਾ ਕੇ ਹੁਣ ਜਿਹੜਾ ਮੋਦੀ ਨੇ ਕਿਹਾ ਇਹ ਦੇਖਣ ਵਾਲਾ ਹੈ, ਸੁਣਨ ਵਾਲਾ ਹੈ, ਕਿਉਂਕਿ ਇੱਕ ਪਾਸੇ ਕਿਵੇਂ ਇਹ ਇਸਲਾਮ ਨੂੰ ਡਿਮਨਾਈਜ਼ ਕਰਦੇ ਨੇ, ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ, ਉਹਨਾਂ ਦਾ ਹਿੰਦੂਕਰਨ ਕਰਨਾ ਚਾਹੁੰਦੇ ਨੇ, ਘਰ ਵਾਪਸੀ ਦੇ ਨਾਂ ਥੱਲੇ ਵਾਪਸ ਹਿੰਦੂ ਬਣਾਉਣਾ ਚਾਹੁੰਦੇ ਨੇ। ਹੁਣ ਉੱਥੇ ਮੋਦੀ ਦੇ ਸ਼ਬਦ ਨੇ, ਐਡਰੈਸਿੰਗ ਏ ਗੈਦਰਿੰਗ ਆਫ ਦੌਦੀ Bora community members, Modi said Imam Hussain had sacrificed his life for the sake of peace and justice। ਇਹ ਹੁਣ ਜਿਹੜੇ ਕਰਬਲਾ 'ਚ ਸ਼ਹੀਦ ਨੇ ਇਮਾਮ ਹੁਸੈਨ ਜਿਹੜੇ ਹਜ਼ਰਤ ਅਲੀ ਦੇ ਬੇਟੇ ਸੀ, ਹਜ਼ਰਤ ਅਲੀ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਸਨ, ਸਨ ਇਨ ਲਾ, ਉਹਨਾਂ ਦੀ ਬੇਟੀ ਫਾਤਿਮਾ, ਉਹਨਾਂ ਦੇ ਨਾਲ ਉਹਨਾਂ ਦਾ ਨਿਕਾਹ ਹੋਇਆ ਸੀ। ਉਹਨਾਂ ਨੂੰ ਕਹਿ ਰਿਹਾ ਇਮਾਮ ਹੁਸੈਨ ਹੈਡ ਸੈਕਰੀਫਾਈਸਡ ਹਿਜ਼ ਲਾਈਫ ਫॉर द सेक ऑफ पीस एंड जस्टिस, कि हज़रत इमाम ने शांति और इंसाफ ਲਈ अपनी जान कुर्बान की। ही हैड रेज हिज वॉइस अगेंस्ट इनजस्टिस एंड एरोगेंस, उन्होंने अपनी आवाज़ अन्याय, गैर इंसाफी और हंकार के खिलाफ, एरोगेंस के खिलाफ चुकी। ही एडिड these teachings of Imam Hussain were more important today than those times, कि ਇਹ ਜਿਹੜੀਆਂ ਹਜ਼ਰਤ ਇਮਾਮ ਦੀਆਂ ਸਿੱਖਿਆਵਾਂ ਨੇ ਇਹ ਅੱਜ ਉਦੋਂ ਨਾਲੋਂ ਵੀ ਜ਼ਿਆਦਾ ਅਹਿਮੀਅਤ ਰੱਖਦੀਆਂ। ਇਹ ਹੈ ਹਿਪੋਕ੍ਰੇਸੀ ਦੀ ਸਿਖਰ, ਫਰਾਡ ਦੀ ਸਿਖਰ, ਜਿਹਨੂੰ ਮੈਜੋਰਿਟੀ ਇੰਡੀਅਨ ਵੀ ਇਹ ਸਮਝਦੇ ਨੇ ਕਿ ਇਹ ਸਭ ਝੂਠੇ ਨੇ, ਮਿਸਲੀਡ ਕਰ ਰਹੇ ਨੇ। ਕਿੱਥੇ ਮੁਸਲਮਾਨ ਹੋਣਾ ਗੁਨਾਹ ਬਣਾ ਦਿੱਤਾ ਤੇ ਕਿੱਥੇ ਅੱਜ ਉਹਨਾਂ ਦੀਆਂ ਵੋਟਾਂ ਲੈਣ ਲਈ ਬੋਰਿਆਂ ਦੀਆਂ ਉੱਥੇ ਪਹੁੰਚ ਕੇ ਹਜ਼ਰਤ ਇਮਾਮ ਪੀਸ ਔਰ ਜਸਟਿਸ ਦੇ ਪੈਗੰਬਰ ਬਣ ਗਏ। ਔਰ ਉਹ ਕਹਿ ਰਿਹਾ ਜਿੰਨੀ ਉਹਨਾਂ ਦੀ ਸਿੱਖਿਆਵਾਂ ਦੀ ਅੱਜ ਲੋੜ ਹੈ ਇੰਨੀ ਕਦੇ ਵੀ ਨਹੀਂ ਸੀ। ਹੁਣ ਇਹਨਾਂ ਫਰਾਡਸ ਨੂੰ ਕੌਣ ਐਕਸਪੋਜ਼ ਕਰੇਗਾ? ਇਹ ਖਬਰ ਪੰਜਾਬੀ ਵਿੱਚ ਵੀ ਲੱਗੀ ਹੋਏਗੀ ਹਰ ਥਾਂ ਤੇ, ਤੁਸੀਂ ਉੱਥੋਂ ਛਪਣ ਵਾਲੇ ਪੰਜਾਬੀ ਅਖਬਾਰ ਚੁੱਕ ਲਓ, ਉਹਦੇ ਸਾਰਾ ਬਾਕੀ ਮੀਡੀਆ ਦਾ ਚਲਾ ਹੀ ਰਿਹਾ ਹੋਗਾ, ਉਹਦੇ ਤੇ ਡਿਸਕਸ਼ਨਸ ਹੋ ਰਹੀਆਂ ਹੋਣਗੀਆਂ।
ਮੋਦੀ ਨੂੰ ਵਧਾਈ ਦੇ ਰਹੇ ਹੋਣਗੇ, ਦੇਖੋ ਜੀ ਮੋਦੀ ਨੂੰ ਐਵੇਂ ਫਿਰਕੂ ਕਹਿੰਦੇ ਨੇ, ਦੇਖੋ ਜੀ ਮੋਦੀ ਨੇ ਤਾਂ ਜਾ ਕੇ ਹਜ਼ਰਤ ਇਮਾਮ ਦੇ ਹੱਕ ਦੇ ਵਿੱਚ ਕਿਹਾ। ਹੁਣ ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਅਲਟੀਮੇਟਲੀ ਸੱਚ ਨੂੰ ਖਲੋਣਾ ਪੈਂਦਾ ਹੈ, ਵੰਗਾਰਨ ਦੇ ਲਈ ਕੂੜ ਨੂੰ, ਫੇਰ ਕੂੜ ਅੱਗੇ ਲੱਗ ਜਾਂਦਾ, ਫਿਰ ਉਹ ਭੱਜ ਪੈਂਦਾ ਕਿਉਂਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ। ਤੇ ਅਲਟੀਮੇਟਲੀ ਜਿੱਥੇ ਅਸੀਂ ਇੱਥੋਂ ਦਾ ਸਫ਼ਰ ਸਿੱਖ ਦੇ ਲਈ ਸੱਚ ਦੇ ਰਸਤੇ ਤੇ ਮਜ਼ਬੂਤੀ ਨਾਲ ਤੁਰਨ ਦਾ, ਤੇ ਫਿਰ ਇਹ ਰਸਤਾ ਸਾਡੇ ਲਈ ਅਕਾਲ ਪੁਰਖ ਦੀ ਦਰਗਾਹ 'ਚ ਵੀ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਸੋ ਇਹ ਅਵਸਥਾ ਤਾਂ ਹੀ ਹਾਸਲ ਹੁੰਦੀ ਹੈ ਜਦੋਂ ਅਸੀਂ ਸੱਚ ਦੇ ਉੱਤੇ ਪਹਿਰਾ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਦੇ, ਭਾਰਤੀਆਂ, ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਮੰਥਲੀ ਡੋਨੇਟ ਵੀ ਕਰ ਸਕਦੇ ਹੋ, ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ after this short break.